ਚੰਡੀਗੜ੍ਹ ਦੇ ਵਿੱਚ ਹੈਂਡ ਗ੍ਰਨੇਡ ਨਾਲ ਇੱਕ ਕੋਠੀ ਉੱਤੇ ਇੱਕ ਹਮਲਾ ਕੀਤਾ ਗਿਆ। ਉਸ ਕੋਠੀ ਵਿੱਚ ਪਹਿਲਾਂ ਰਿਟਾਇਰਡ ਐਸਪੀ ਹਰਕੀਰਤ ਸਿੰਘ ਕਸੋ ਚਾਹਲ ਰਹਿੰਦਾ ਸੀਗਾ। ਇਹ ਜਿਹੜਾ ਪੁਲਿਸ ਅਧਿਕਾਰੀ ਆ, ਇਹ ਉਹੀ ਆ ਜਿਹੜਾ ਨਕੋਦਰ ਸਾਕੇ ਨਾਲ ਸਿੱਧੇ ਤੌਰ ਤੇ ਜੁੜਿਆ ਹੋਇਆ। ਇਸ ਪੁਲਿਸ ਅਧਿਕਾਰੀ ਨੇ ਜਵਾਨ ਜਹਾਨ ਸਿੱਖ ਨੌਜਵਾਨਾਂ ਨੂੰ ਸਿਰਫ ਇਸ ਗੱਲ ਕਰਕੇ ਗੋਲੀਆਂ ਨਾਲ ਭੁੰਨਤਾ ਕਿ ਉਹ ਨਕੋਦਰ ਦੇ ਵਿੱਚ ਜਿਹੜੇ ਪਾਵਨ ਸਰੂਪ ਸੀਗੇ ਉਹਨਾਂ ਦੀ ਬੇਅਦਬੀ ਤੋਂ ਬਾਅਦ ਵਿੱਚ ਰੋਸ ਪ੍ਰਗਟ ਕਰਨ ਦੇ ਲਈ ਪ੍ਰੋਗਰਾਮ ਰੱਖਿਆ ਸੀ। ਬੜਾ ਮਨ ਭਰਦਾ, ਸੋਹਣੇ ਸੁਨੱਖੇ, ਇੰਨੇ ਸੂਝਵਾਨ, ਪੜ੍ਹੇ ਲਿਖੇ, ਇਹਨਾਂ ਨੇ ਜ਼ਿੰਦਗੀ ਦੇ ਵਿੱਚ ਅਜੇ ਉਸ ਦੌਰ ਵਿੱਚ ਸੀ ਜਦੋਂ ਉਹਨਾਂ ਦੇ ਉੱਤੇ ਕੋਈ ਦਾਗ ਨਹੀਂ, ਔਰ ਇਹਨਾਂ ਨੇ ਮੂੰਹ 'ਚ ਗੋਲੀਆਂ ਮਾਰੀਆਂ। ਜਿਹੜਾ ਹਰਕੀਰਤ ਪੁਲਿਸ ਅਧਿਕਾਰੀ, ਜਿੰਨੇ ਵੀ ਲੋਕ ਨਕੋਦਰ ਸਾਕੇ ਨਾਲ ਸੰਬੰਧਿਤ ਨੇ, ਲੋਕਾਂ ਦੀ ਨਜ਼ਰ ਵਿੱਚ ਦੋਸ਼ੀ ਨੇ, ਉਹਨਾਂ ਨੂੰ ਇਸ ਮੁਲਕ ਦੇ ਸਿਸਟਮ ਨੇ ਪੂਰਾ ਠੋਕ ਵਜਾ ਕੇ ਸਰਪ੍ਰਸਤੀ ਦਿੱਤੀ ਹੋਈ ਆ। ਜੇ ਇਹਨਾਂ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਹੁੰਦੀਆਂ ਤਾਂ ਅੱਜ ਕਾਹਨੂੰ ਜਿਹੜੀਆਂ ਵਾਰਦਾਤਾਂ ਹੁੰਦੀਆਂ। ਜਦੋਂ ਭਾਈ ਕੁਲਵੰਤ ਸਿੰਘ ਨਾਗੋਕੇ ਨੂੰ ਸ਼ਹੀਦ ਕਰਨ ਵਾਲੇ ਪੁਲਿਸੀਆਂ ਨੂੰ ਸਜ਼ਾਵਾਂ ਦਰਬਾਰਾ ਸਿੰਘ ਵਾਲੀ ਸਰਕਾਰ ਕਰਵਾ ਸਕਦੀ ਹੁੰਦੀ, ਆ ਜਿਹੜੇ ਨਕੋਦਰ ਵਰਗੇ ਕਾਂਡ ਵਾਪਰੇ ਆ, ਫਿਰ ਇਹ ਨਹੀਂ ਸੀ ਵਾਪਰਨੀ। ਸਰਦਾਰ ਸੁਖਬੀਰ ਸਿੰਘ ਬਾਦਲ ਉਹਨੇ ਇਹ ਫੈਸਲਾ ਕਰ ਲਿਆ ਵੀ ਆਪਾਂ ਦਰਬਾਰਾ ਸਿੰਘ ਗੁਰੂ ਨੂੰ ਐਡਵਾਈਜ਼ਰ ਲਾਉਣਾ, ਸਲਾਹਕਾਰ। ਦਰਬਾਰਾ ਸਿੰਘ ਗੁਰੂ ਤੇ ਆ ਹਰਕੀਰਤ ਤੇ ਹੋਰ ਜਿੰਨਾ ਲਾਣਾ ਬਣਾ, ਇਹਨਾਂ ਨੇ ਨਕੋਦਰ ਸਾਕਾ ਵਪਰਾਇਆ। ਤੇ ਦੇਖੋ ਕਮਾਲ ਦੀ ਗੱਲ, ਅਕਾਲੀਆਂ ਨੂੰ ਇਹ ਹੀਰੇ ਲੱਗਦੇ ਆ, ਹੀਰੇ। ਪਿਛਲੇ 35-40 ਸਾਲ ਦੇ ਸਮੇਂ ਦੇ ਵਿੱਚ ਜ਼ੁਲਮ ਕਰਨ ਵਾਲੇ ਆ, ਉਹ ਇਹ ਮਤ ਸਮਝਣ ਬਈ ਜੀ ਹੁਣ ਵਕਤ ਬਦਲ ਗਿਆ, ਸਮਾਂ ਇਹ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਹਾਲਾਤਾਂ ਨੇ ਬਾਰ-ਬਾਰ ਘੇਰਨਾ। ਜਿਹੜੇ ਪੰਥਕ ਅਤੇ ਖਾਲਿਸਤਾਨੀ ਸਭਾ ਦੇ ਯੋਧੇ ਨੇ, ਨਾਇਕ ਨੇ, ਉਹਨਾਂ ਖਿਲਾਫ ਭੰਡੀ ਪ੍ਰਚਾਰ ਕਰਨਾ, ਕੂੜ ਪ੍ਰਚਾਰ ਕਰਨਾ, ਇਲਜ਼ਾਮ ਲਾਉਣੀ, ਕਿਰਦਾਰਕੁਸ਼ੀ ਕਰਨੇ, ਇਹ ਸਾਰਾ ਕੁਝ ਜਿਹੜਾ ਕਰਦੇ ਆ, ਇਹ ਉਹੀ ਟੀਮ ਆ ਜਿਹੜੀ ਇਥੋਂ ਭੇਜੀ ਹੋਈ ਇਸ ਗੱਲ ਲਈ ਆ ਕਿ ਜੀ ਹੁਣ ਤੁਸੀਂ ਖਾੜਕੂ ਲਹਿਰ ਦੇ ਨਾਂ ਤੇ ਜਿਹੜਾ ਘਾਣ ਕਰਨਾ ਸੀ ਕਰ ਲਿਆ, ਹੁਣ ਤੁਸੀਂ ਅੱਡ-ਅੱਡ ਮੁਲਕਾਂ 'ਚ ਜਾਓ। ਜੇਕਰ ਕੋਈ ਸੱਪ ਰੱਖ ਲਵੇ, ਸੱਪ ਹੋ ਸਕਦਾ ਡੰਗ ਨਾ ਮਾਰੇ ਵੀ ਇਹ ਮੈਨੂੰ ਪਾਲਦਾ, ਪਰ ਬ੍ਰਾਹਮਣਵਾਦ ਬਾਰੇ, ਸਨਾਤਨ ਬਾਰੇ ਅੱਜ ਦੇ ਯੂਥ ਨੂੰ ਬੜੀ ਤਸੱਲੀ ਆ ਕਿ ਉਹਨਾਂ ਨੂੰ ਸਪਸ਼ਟਤਾ ਹੈ ਕਿ ਇਹ ਨਾ ਕਦੇ ਕਿਸੇ ਨੂੰ ਬਖਸ਼। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਨ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੰਡੀਗੜ੍ਹ ਦੇ ਵਿੱਚ ਇੱਕ ਹੈਂਡ ਗ੍ਰਨੇਡ ਨਾਲ ਇੱਕ ਕੋਠੀ ਉੱਤੇ ਅਟੈਕ, ਇੱਕ ਹਮਲਾ ਕੀਤਾ ਗਿਆ, ਜਿਹਦੇ ਵਿੱਚ ਇਹ ਚਰਚਾ ਛਿੜੀ ਹੋਈ ਆ ਕਿ ਉਸ ਕੋਠੀ ਵਿੱਚ ਪਹਿਲਾਂ ਰਿਟਾਇਰਡ ਐਸਪੀ ਹਰਕੀਰਤ ਸਿੰਘ ਕਸੋ ਚਾਹਲ ਰਹਿੰਦਾ ਸੀਗਾ, ਜਿਹੜਾ ਹੁਣ ਉਸ ਕੋਠੀ ਵਿੱਚੋਂ ਦੂਜੀ ਕੋਠੀ 'ਚ ਚਲੇ ਗਿਆ। ਤੇ ਉਹਨੂੰ ਨਿਸ਼ਾਨਾ ਬਣਾ ਕੇ ਇਹ ਗ੍ਰਨੇਡ ਸੁੱਟਿਆ ਗਿਆ। ਇਹ ਜਿਹੜਾ ਪੁਲਿਸ ਅਧਿਕਾਰੀ ਆ, ਇਹ ਉਹੀ ਆ ਜਿਹੜਾ ਨਕੋਦਰ ਸਾਕੇ ਨਾਲ ਸਿੱਧੇ ਤੌਰ ਤੇ ਜੁੜਿਆ ਹੋਇਆ। ਉਸ ਮੌਕੇ ਇਜ਼ਹਾਰ ਆਲਮ, ਦਰਬਾਰਾ ਸਿੰਘ ਗੁਰੂ ਤੇ ਹੋਰ ਬਹੁਤ ਸਾਰੇ ਨਾਵਾਂ ਦੇ ਨਾਲ ਇਹ ਜਿਹੜਾ ਹਰਕੀਰਤ ਸਿੰਘ ਪੁਲਿਸ ਅਧਿਕਾਰੀ ਹੈ, ਇਹਦਾ ਪਹਿਲੇ ਦਿਨ ਤੋਂ ਹੀ ਨਾਂ ਜਿਹੜਾ ਹੈਗਾ ਉਹ ਸੰਗਤ ਦੇ ਵਿੱਚ ਚਰਚਾ 'ਚ ਰਿਹਾ। ਤੇ ਇਸ ਪੁਲਿਸ ਅਧਿਕਾਰੀ ਸਮੇਤ ਜਿੰਨੇ ਵੀ ਲੋਕ ਨਕੋਦਰ ਸਾਕੇ ਨਾਲ ਸੰਬੰਧਿਤ ਨੇ, ਲੋਕਾਂ ਦੀ ਨਜ਼ਰ ਵਿੱਚ ਦੋਸ਼ੀ ਨੇ, ਉਹਨਾਂ ਨੂੰ ਇਸ ਮੁਲਕ ਦੇ ਸਿਸਟਮ ਨੇ ਪੂਰਾ ਠੋਕ ਵਜਾ ਕੇ ਸਰਪ੍ਰਸਤੀ ਦਿੱਤੀ ਹੋਈ ਆ, ਬਚਾਇਆ ਹੋਇਆ, ਯਾਨੀ ਕਿ ਫੁੱਲ ਦੀ ਨਹੀਂ ਲੱਗਣ ਦਿੱਤੀ ਜੀ ਇਹਨਾਂ ਨੂੰ। ਹੁਣ ਜਦੋਂ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗੇ ਕਿ ਜਿਸ ਪੁਲਿਸ ਅਧਿਕਾਰੀ ਨੇ ਜਵਾਨ ਜਹਾਨ ਸਿੱਖ ਨੌਜਵਾਨਾਂ ਨੂੰ ਸਿਰਫ ਇਸ ਗੱਲ ਕਰਕੇ ਗੋਲੀਆਂ ਨਾਲ ਭੁੰਨਤਾ ਕਿ ਉਹ ਨਕੋਦਰ ਦੇ ਵਿੱਚ ਜਿਹੜੇ ਪਾਵਨ ਸਰੂਪ ਸੀਗੇ
ਉਹਨਾਂ ਦੀ ਬੇਅਦਬੀ ਤੋਂ ਬਾਅਦ ਵਿੱਚ ਸੰਗਤਾਂ ਨੇ ਉੱਥੇ ਰੋਸ ਪ੍ਰਗਟ ਕਰਨ ਦੇ ਲਈ ਪ੍ਰੋਗਰਾਮ ਰੱਖਿਆ ਸੀ ਤੇ ਨਕੋਦਰ ਦੇ ਵਿੱਚ ਜਿਹੜੇ ਹਿੰਦੂ ਤਵੀਆਂ ਨੇ ਇਹ ਕਰਤੂਤ ਕੀਤੀ ਸੀ ਉਹਨਾਂ ਨੂੰ ਤਾਂ ਕਿਸੇ ਨੇ ਕੁਝ ਨਹੀਂ ਕਿਹਾ, ਉਹ ਤਾਂ ਹੁਣ ਤੱਕ ਨਜ਼ਾਰੇ ਲੈਂਦੇ ਆ। ਪਰ ਸਾਡੇ 4 ਭਰਾ ਫੈਡਰੇਸ਼ਨ ਦੇ ਸਿੰਘ ਉਹ ਸ਼ਹੀਦ ਕਰਦੇ। ਹਰ ਸਾਲ ਉਹਨਾਂ ਦੀ ਯਾਦ ਵਿੱਚ ਪਹਿਲਾਂ ਤਾਂ ਪਿੰਡ ਲਿੱਤਰਾਂ 'ਚ ਬਾਹਰੋਂ ਆ ਕੇ ਪਰਿਵਾਰ ਨੇ ਵੀ, ਸਾਰਿਆਂ ਨੇ, ਅਸੀਂ ਵੀ ਰਲ ਮਿਲ ਕੇ ਉੱਥੇ ਪ੍ਰੋਗਰਾਮ ਕਰਦੇ ਰਹੇ ਹਾਂ ਕਿੰਨੇ ਹੀ ਸਾਲ ਹੋ ਗਏ। ਹੁਣ ਅਕਾਲ ਤਖਤ ਸਾਹਿਬ ਦੇ ਉੱਤੇ ਜਦੋਂ ਕਿ ਭਾਈ ਝਰਮਲ ਸਿੰਘ ਹੋਣਾ ਦਾ ਜਾਂ ਇਹਨਾਂ ਸਾਰਿਆਂ ਦਾ ਹੀ, ਅਸੀਂ ਤਾਂ ਸਾਰੇ ਸਾਡੇ ਭਰਾ ਨੇ ਜਿਹੜੇ ਸ਼ਹੀਦ ਹੋ, ਇਹਨਾਂ ਦੇ ਫੋਟੋ ਵੀ ਹੁਣ ਤਾਂ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਾਏ ਗਏ। ਬੜਾ ਮਾਣ ਭਰਦਾ, ਸੋਹਣੇ ਸੁਨੱਖੇ, ਇੰਨੇ ਸੂਝਵਾਨ, ਪੜ੍ਹੇ ਲਿਖੇ, ਇਹਨਾਂ ਨੇ ਜ਼ਿੰਦਗੀ ਦੇ ਵਿੱਚ ਅਜੇ ਉਸ ਦੌਰ ਵਿੱਚ ਸੀ ਜਦੋਂ ਉਹਨਾਂ ਦੇ ਉੱਤੇ ਕੋਈ ਦਾਗ ਨਹੀਂ, ਔਰ ਇਹਨਾਂ ਨੇ ਮੂੰਹ 'ਚ ਗੋਲੀਆਂ ਮਾਰੀਆਂ ਪੁਲਿਸ ਅਧਿਕਾਰੀ। ਆ ਜਿਹੜਾ ਹਰਕੀਰਤ ਹੈ, ਬੇਰਹਿਮੀ ਤੇ ਬੇਕਿਰਕੀ ਨਾਲ ਸ਼ਰੇਆਮ ਦਿਨ ਦਿਹਾੜੇ ਇੱਕ ਸਿੰਘ ਇਹਨਾਂ ਚੋਂ ਉੱਥੇ ਭੱਜ ਕੇ ਆਰੇ ਤੇ ਲੱਕੜ ਦਾ ਆਰਾ ਸੀ ਉੱਥੇ ਚਲੇ ਗਿਆ, ਉੱਥੇ ਉਹਨੂੰ ਮਾਰਿਆ ਸੀ। ਉਹ ਜਿਹੜੇ ਨਕੋਦਰ ਸਾਕੇ ਦੇ ਬਾਰੇ ਅੱਜ ਦੇ ਲੋਕਾਂ ਨੂੰ ਨਹੀਂ ਪਤਾ, ਇਸ ਬਹਾਨੇ ਸਾਰਿਆਂ ਨੂੰ ਚੇਤਾ ਆ ਗਿਆ। ਅੱਜ ਸਵੇਰ ਤੋਂ ਭਾਰਤੀ ਚੈਨਲਾਂ ਦੇ ਉੱਤੇ ਹਾਲ ਦਹਾਈ ਪਈ ਆ, ਇਹ ਘਟਨਾਕ੍ਰਮ ਕਿਹਨੇ ਕੀਤਾ, ਕਿਵੇਂ ਹੋਇਆ, ਕੌਣ ਇਹਦੇ ਮਗਰ ਆ, ਇਹ ਗੱਲ ਅਲੱਗ ਵਾ, ਕਿਉਂਕਿ ਭਾਰਤੀ ਸਿਸਟਮ ਨੇ ਇਹਨੂੰ ਇੱਕ ਜੁਰਮ ਵਜੋਂ, ਅਪਰਾਧ ਵਜੋਂ, ਕ੍ਰਾਈਮ ਵਜੋਂ ਦੇਖਣਾ ਤੇ ਦੋਸ਼ੀਆਂ ਨੂੰ ਫੜੋ ਜੀ, ਇਹਦੇ ਮਗਰ ਫਲਾਨਾ ਆ, ਇਹ ਸਾਰੀਆਂ ਗੱਲਾਂ ਚੱਲਣੀਆਂ। ਪਰ ਜਿਹੜਾ ਸਾਨੂੰ ਤਸੱਲੀ ਹੋਈ ਆ ਉਹ ਇਹ ਆ ਕਿ ਅਜੇ ਵੀ ਨਕੋਦਰ ਸਾਕੇ ਦੇ ਬਾਰੇ ਜਾਂ ਹੋਰ ਸਾਡੀ ਕੌਮ ਦੇ ਜਿਹੜਾ ਨੁਕਸਾਨ ਹੋਇਆ, ਘਾਣ ਹੋਇਆ, ਉਹਦੇ ਬਾਰੇ ਅਜੇ ਵੀ ਸਾਡੀ ਕੌਮ ਦੇ ਵਿੱਚ ਦਰਦ ਹੈਗਾ। ਤੇ ਉਹਦੇ ਬਾਰੇ ਜਦੋਂ ਸਮਝ ਲੱਗਦੀ ਹੈ, ਕਿਉਂਕਿ ਅੱਗੇ ਤਾਂ ਸਮਾਂ ਹੋਰ ਸੀ, ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ। ਜਦੋਂ ਇਹ ਖਬਰ ਆਈ ਵੀ ਜਿਹੜਾ ਇਹ ਚੰਡੀਗੜ੍ਹ ਦੇ ਵਿੱਚ ਹੈਂਡ ਗ੍ਰਨੇਡ ਨਾਲ ਅਟੈਕ ਕੀਤਾ ਗਿਆ, ਇਹ ਨਕੋਦਰ ਸਾਕੇ ਨਾਲ, ਬੰਦੇ ਦੇ ਦਿਮਾਗ 'ਚ ਪੁੱਛਦਾ ਸਵਾਲ ਵੀ ਹੋਇਆ ਕੀ ਸੀ ਨਕੋਦਰ ਸਾਕਾ, ਜਿਹਨੂੰ ਨਵੇਂ ਬੱਚਿਆਂ ਨੂੰ ਨਹੀਂ ਪਤਾ। ਜਦੋਂ ਅਗਲੇ ਗੂਗਲ ਤੇ ਸਰਚ ਕਰਦੇ ਆ ਜਾਂ ਇੱਕ ਦੂਜੇ ਤੋਂ ਸੁਣਦੇ ਕਰਦੇ ਆ, ਫਿਰ ਥੱਲੇ ਲਾਹਣਤਾਂ ਪਾਉਂਦੇ ਆ ਇਸ ਮੁਲਕ ਦੇ ਸਿਸਟਮ ਨੂੰ ਕਿ ਜੇ ਇਹਨਾਂ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਹੁੰਦੀਆਂ ਤਾਂ ਅੱਜ ਕਾਹਨੂੰ ਆ ਜਿਹੜੀਆਂ ਵਾਰਦਾਤਾਂ ਹੁੰਦੀਆਂ। ਪਰ ਸੱਚਾਈ ਇਹ ਆ ਕਿ ਇਸ ਮੁਲਕ ਦੇ ਵਿੱਚ ਇਹੀ ਕੁਝ ਚੱਲਦਾ। ਐਵੇਂ ਹੀ ਇੱਥੇ ਕਈ ਆ ਭਕਾਈ ਮਾਰਦੇ ਰਹਿੰਦੇ ਨੇ ਕਿ ਇਸ ਮੁਲਕ ਦੇ ਸਿਸਟਮ ਵਿੱਚ ਯਕੀਨ ਰੱਖੋ, ਬੜੀ ਕਦਰ ਆ ਜੀ, ਕਹਿੰਦੇ ਸਿੱਖਾਂ ਦੀ ਬੜੀ ਇੱਜ਼ਤ ਆ। ਇੱਥੇ ਆਏ ਦਿਨ ਘੇਰਿਆ ਹੁੰਦਾ ਵੀ ਕੜੇ ਲਾ ਕੇ ਆਓ ਏ ਜੇ ਪੇਪਰ ਦੇਣੇ ਆ, ਕਕਾਰ ਲਾਹੋ, ਦਸਤਾਰ ਉੱਤੇ ਸਵਾਰ, ਸਿੱਖਾਂ ਦੇ ਹਰ ਚੀਜ਼ ਦੇ ਉੱਤੇ, ਆਸਥਾ ਉੱਤੇ, ਸਿੱਖਾਂ ਨੂੰ ਜਲੀਲ ਕਰਨ ਉੱਤੇ ਪੂਰਾ ਮੁਲਕ ਲੱਗਿਆ ਹੋਇਆ। ਸਿੱਖਾਂ ਦਾ ਜੂੜਾ ਵੀ ਚੁੱਭਦਾ ਤੇ ਊੜਾ ਵੀ ਚੁੱਭਦਾ। ਇਸ ਮੁਲਕ ਦੇ ਵਿੱਚ ਸਿੱਖਾਂ ਦਾ ਕਤਲੇਆਮ ਕਰਨ ਵਾਲਿਆਂ ਨੂੰ, ਸਿੱਖਾਂ ਨੂੰ ਜਲੀਲ ਕਰਨ ਵਾਲਿਆਂ ਨੂੰ ਹੀਰੋ ਮੰਨਿਆ ਜਾਂਦਾ ਵੀ ਇਹ ਬੜੇ ਘੈਂਟ ਬੰਦੇ, ਤੇ ਭਕਾਈ ਇਹ ਮਾਰੀ ਜਾਂਦੇ ਆ ਇੱਥੇ ਬੰਦੇ, ਅਖੇ ਜੀ ਬੜੀ ਕਦਰ ਆ, ਬੜੀ ਇੱਜ਼ਤ ਹੈ ਇਸ ਮੁਲਕ ਦੇ ਸਿੱਖਾਂ ਦੀ। ਖੈਰ, ਜਦੋਂ ਆਪਾਂ ਪਿੱਛੇ ਨਜ਼ਰ ਮਾਰਦੇ ਆ ਤਾਂ ਇੱਕ ਗੱਲ ਚੇਤੇ ਆਉਂਦੀ ਆ ਵੀ ਜਦੋਂ ਭਾਈ ਕੁਲਵੰਤ ਸਿੰਘ ਨਾਗੋਕੇ ਨੂੰ ਫੜਿਆ, ਉਹਨੂੰ ਬੇਰਹਿਮੀ ਨਾਲ ਤਸੀਹੇ ਦੇ ਦੇ ਕੇ ਅੰਮ੍ਰਿਤਸਰ ਪੁਲਿਸ ਨੇ ਕਤਲ ਕਰਤਾ। ਉਹਦੀ ਲਾਸ਼ ਅੰਮ੍ਰਿਤਸਰ ਤੋਂ ਬਾਹਰ ਬੱਲਾ ਪਿੰਡ ਆਉਂਦਾ, ਮਹਿਤਾ ਚੌਕ ਰੋਡ ਤੇ, ਉੱਥੇ ਸੁੱਟ ਕੇ ਰੌਲਾ ਪਾਤਾ ਵੀ ਜੀ ਇਹ ਤਾਂ ਸਾਤੋਂ ਹੱਥਕੜੀ ਛੁਡਾ ਕੇ ਭੱਜ ਗਿਆ ਸੀ, ਹੈ ਤਾਂ ਸਾਡੀ ਹਿਰਾਸਤ ਵਿੱਚ ਸੀ। ਸੱਚੀ ਗੱਲ ਤਾਂ ਇਹ ਆ ਕਿ ਭਾਈ ਨਾਗੋਕੇ ਨੂੰ ਅਦਾਲਤ ਵਿੱਚ ਪੇਸ਼ ਕਰਨਾ ਸੀ, ਤਰੀਕ ਸੀ ਉਹਦੀ, ਪੇਸ਼ੀ ਸੀ। ਇਹ ਇੰਨਾ ਕੁ ਕੁੱਟਮਾਰ ਕਰ ਚੁੱਕੇ ਸੀ ਵੀ ਉਹਨੂੰ ਪੇਸ਼ ਕਰਨਾ ਸੀ ਤਾਂ ਅਦਾਲਤ ਵਿੱਚ ਇਹ ਸਵਾਲ ਲਾਜ਼ਮੀ ਉੱਠਣਾ ਸੀਗਾ ਵੀ ਇਹਦਾ ਹਾਲ ਕੀ ਕੀਤਾ ਪਿਆ। ਸੋ ਭਾਈ ਕੁਲਵੰਤ ਸਿੰਘ ਨਾਗੋਕੇ ਨੂੰ ਆਪ ਕਤਲ ਕਰਕੇ ਉੱਥੇ ਲਾਸ਼ ਸੁੱਟ ਕੇ ਇਹ ਗੱਲ ਉਡਾਤੀ ਕਿ ਜੀ ਇਹ ਤਾਂ
ਇੱਥੇ ਫਿਰ ਝੂਠੇ ਮੁਕਾਬਲੇ 'ਚ ਉਹਨੂੰ ਮਾਰ ਦਿੱਤਾ ਤੇ ਰੌਲਾ ਇਹ ਪਾਤਾ ਕਿ ਜੀ ਇੱਥੇ ਮੁਕਾਬਲਾ ਹੋਇਆ ਫਿਰ ਮੁਕਾਬਲੇ 'ਚ ਇਹ ਮਾਰਿਆ। ਭਾਈ ਕੁਲਵੰਤ ਸਿੰਘ ਨਾਗੋਕੇ ਦੇ ਕਤਲ ਵਿੱਚ ਜਿਹੜੇ ਦੋਸ਼ੀਆਂ ਦਾ ਹੱਥ ਸੀ, ਜੇ ਕਿਤੇ ਉਹਨਾਂ ਨੂੰ ਸਜ਼ਾਵਾਂ ਦਰਬਾਰਾ ਸਿੰਘ ਵਾਲੀ ਸਰਕਾਰ ਕਰਵਾ ਸਕਦੀ ਹੁੰਦੀ ਤਾਂ ਜੋ ਕੁਝ ਬਾਅਦ ਵਿੱਚ ਪੰਜਾਬ 'ਚ ਹਿੰਮਤ ਵਧੀ ਪੁਲਿਸੀਆਂ ਦੀ ਕਿ ਜਿਹਨੂੰ ਚੱਕ ਕੇ ਮਰਜ਼ੀ ਮਾਰੀ ਚੱਲੋ, ਆ ਜਿਹੜੇ ਨਕੋਦਰ ਵਰਗੇ ਕਾਂਡ ਵਾਪਰੇ ਆ ਫਿਰ ਇਹ ਨਹੀਂ ਸੀ ਵਾਪਰਨੀ। ਪਰ ਉਸ ਮੌਕੇ ਇੱਕ ਗਿਆਨੀ ਬਚਨ ਸਿੰਘ ਹੁੰਦਾ ਸੀ ਇੱਥੇ ਪੁਲਿਸ 'ਚ ਸੀਗਾ, ਉਹਨੂੰ ਗਿਆਨੀ ਗਿਆਨੀ ਕਹਿੰਦੇ ਹੁੰਦੇ ਸੀ। ਹੋਰ ਸੀ ਇੱਥੇ ਮੱਖਣ ਜਲਾਦ। ਇਹਨਾਂ ਸਾਰਿਆਂ ਬੁੱਚੜਾਂ ਨੇ ਜੋ ਭਾਈ ਕੁਲਵੰਤ ਸਿੰਘ ਨਾਗੋਕੇ ਦਾ ਕਤਲ ਕੀਤਾ, ਉਸ ਤੋਂ ਇਲਾਵਾ ਹੋਰ ਸਿੱਖਾਂ ਤੇ ਜ਼ੁਲਮ ਕੀਤਾ, ਇਹਦਾ ਨਤੀਜਾ ਕੀ ਨਿਕਲਿਆ? ਆਖਰ ਸਿੱਖਾਂ ਨੂੰ ਇਨਸਾਫ ਲੈਣ ਲਈ ਆਪ ਹਥਿਆਰ ਆਪਦੇ ਹੱਥ ਵਿੱਚ ਚੱਕਣੇ ਪਏ। ਉਹ ਗਿਆਨੀ ਬਚਨ ਸਿੰਘ ਮਾਰਿਆ ਗਿਆ, ਹੋਰ ਕਈ ਜਿਹੜੇ ਸੀਗੇ ਉਹਨਾਂ ਦਾ ਇਸ ਤਰੀਕੇ ਨਾਲ ਜਦੋਂ ਕਤਲ ਹੋਣ ਲੱਗੇ ਉਦੋਂ ਹੀ ਸ਼ਰਮ ਕਰ ਲੈਂਦੀ ਸਰਕਾਰ ਇਸ ਮੁਲਕ ਦੀ ਵੀ ਚਲੋ ਜਿਹੜਾ ਭਾਈ ਕੁਲਵੰਤ ਸਿੰਘ ਨਾਗੋਕੇ ਵਾਲਾ ਮਾਮਲਾ ਸੀ ਉਹਦੇ 'ਚ ਸਿੱਖਾਂ ਨੂੰ ਗੁੱਸਾ, ਤੇ ਹੁਣ ਆਪਾਂ ਨੂੰ ਬਾਕੀ ਮਾਮਲਿਆਂ ਵੱਲ ਧਿਆਨ ਦੇਣਾ ਚਾਹੀਦਾ। ਜੇ ਅਕਲ ਕਰਦੇ ਇਸ ਮੁਲਕ ਦੇ ਹਾਕਮ ਆ ਜਿਹੜੇ ਪੰਜਾਬ ਦੇ ਕਾਂਗਰਸੀ ਲੀਡਰ ਨੇ, ਦਰਬਾਰਾ ਸਿੰਘ ਦੀ ਸਰਕਾਰ ਸੀ, ਇਹ ਇੱਕ ਕੰਮ ਉਦੋਂ ਤੁਰੰਤ ਕਰ ਸਕਦੇ ਸੀ ਕਿ ਠੀਕ ਹੈ ਜੀ ਜਿਹੜਾ ਹੋ ਗਿਆ ਤੁਸੀਂ ਸਿੱਖੋ ਆਪਦਾ ਗੁੱਸਾ ਕੱਢ ਲਿਆ। ਹੁਣ ਮਹਿਤਾ ਚੌਂਕ ਚੱਲੀ ਸੀ ਗੋਲੀ, 1.5 ਦਰਜਨ ਸ਼ਹੀਦ ਹੋਇਆ। ਕੁਛ ਇੱਥੇ ਨਾਸ ਦੀ ਖੂਹੀ ਇੱਕ ਪਿੰਡ ਵਾ ਉੱਥੇ ਗੋਲੀ ਚੱਲੀ ਸੀ, ਕੁਛ ਉੱਥੇ ਮਹਿਤਾ ਚੌਂਕ ਜਦੋਂ ਸੰਤਾਂ ਦੀ ਗ੍ਰਿਫਤਾਰੀ ਤੋਂ ਬਾਅਦ ਗੋਲੀ ਚੱਲੀ। ਅਸੀਂ ਇਹਨਾਂ ਸਾਰਿਆਂ ਨੂੰ ਦੋਸ਼ੀਆਂ ਨੂੰ ਸਜ਼ਾਵਾਂ ਦੇਵਾਂਗੇ, ਬੁੱਚੜ ਪੁਲਿਸੀਆਂ ਨੂੰ ਬਣਦੇ ਕਾਨੂੰਨ ਦੀ ਜਿਹੜੀ ਪ੍ਰਕਿਰਿਆ ਉਹਦੇ ਰਾਹੀਂ ਲੰਘਾ ਕੇ ਇਹਦਾ ਮਸਲੇ ਦਾ ਹੱਲ ਕਰਾਂਗੇ, ਪਰ ਨਹੀਂ ਕੀਤਾ। ਹਾਲ ਇਹ ਹੋਇਆ ਪਿਆ ਸੀ ਵੀ ਜਦੋਂ ਭਾਈ ਕੁਲਵੰਤ ਸਿੰਘ ਨਾਗੋਕੇ ਨੂੰ ਸ਼ਹੀਦ ਕਰਨ ਵਾਲੇ ਪੁਲਿਸੀਆਂ ਨੂੰ ਇਸ ਮੁਲਕ ਦੇ ਸਿਸਟਮ ਨੇ ਸਰਪ੍ਰਸਤੀ ਦੇਤੀ, ਮਹਿਤਾ ਚੌਂਕ ਵਿੱਚ ਸੰਤਾਂ ਦੀ ਗ੍ਰਿਫਤਾਰੀ ਤੋਂ ਬਾਅਦ ਜ਼ੁਲਮ ਕਰਨ ਵਾਲਿਆਂ ਨੂੰ ਸਰਪ੍ਰਸਤੀ ਦੇਤੀ, ਚੰਦੋ ਕਲਾਂ ਦੇ ਵਿੱਚ ਸਾਡੇ ਇਸ਼ਟ ਸਾਡੀ ਬਾਣੀ ਦੀਆਂ ਪੋਥੀਆਂ ਬੱਸਾਂ ਸਾੜਨ ਵਾਲਿਆਂ ਨੂੰ, ਸਿੱਖਾਂ ਤੇ ਜ਼ੁਲਮ ਕਰਨ ਵਾਲਿਆਂ ਨੂੰ ਸਰਪ੍ਰਸਤੀ ਦਿੱਤੀ, ਖਾਲਸਾ ਕਾਲਜ ਵਿੱਚ ਸਿੱਖ ਨੌਜਵਾਨਾਂ ਉੱਤੇ ਜ਼ੁਲਮ ਕਰਨ ਵਾਲਿਆਂ ਨੂੰ, ਵਿਦਿਆਰਥੀਆਂ ਦੇ ਉੱਤੇ ਤਸ਼ੱਦਦ ਕਰਨ ਵਾਲਿਆਂ ਨੂੰ ਇਸ ਮੁਲਕ ਦੇ ਸਿਸਟਮ ਨੇ ਸਰਪ੍ਰਸਤੀ ਦੇਤੀ, ਤਾਂ ਹੋਰ ਸਿੱਖ ਕੌਮ ਕੋਲੇ ਰਾਹ ਕਿਹੜਾ ਰਹਿ ਗਿਆ? ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਸ ਮੌਕੇ ਸੰਗਤ ਵਿੱਚ ਆਪਣੇ ਆਪ ਪ੍ਰਵਾਨ ਹੋ ਗਏ ਜਦੋਂ ਹਰੇਕ ਨੂੰ ਇਸ ਗੱਲ ਦੀ ਸਮਝ ਲੱਗ ਗਈ ਕਿ ਸਾਨੂੰ ਪਤਾ ਨਹੀਂ ਕਦੋਂ ਕਿਹਨੇ ਚੱਕ ਕੇ ਸਾਡਾ ਮੁਕਾਬਲਾ ਬਣਾ ਦੇਣਾ ਜਾਂ ਤਸ਼ੱਦਦ ਕਰਕੇ ਕੋਈ ਝੂਠਾ ਕੇਸ ਬਣਾ ਦੇਣਾ। ਜੇ ਇਸ ਜ਼ੁਲਮ ਤੋਂ ਬਚਣਾ ਹੈ ਤਾਂ ਆਪਾਂ ਧਰਮ ਯੁੱਧ ਮੋਰਚੇ ਦੀਆਂ ਮੰਗਾਂ ਨਾਲ ਸਹਿਮਤ ਹੋ ਕੇ ਸੰਤ ਭਿੰਡਰਾਂ ਵਾਲਿਆਂ ਨੂੰ ਮਿਲੀਏ, ਉੱਥੇ ਚੱਲੀਏ। ਇਸ ਤਰੀਕੇ ਨਾਲ ਨਾਲੇ ਤਾਂ ਸਟੇਟ ਦੇ ਖਿਲਾਫ ਸਿੱਖਾਂ ਦਾ ਰੋਸ ਵੱਧਦਾ ਗਿਆ, ਨਾਲੇ ਧਰਮ ਯੁੱਧ ਮੋਰਚੇ ਨੂੰ ਸੰਤ ਭਿੰਡਰਾਂ ਵਾਲਿਆਂ ਨੂੰ ਉੱਥੇ ਮਜ਼ਬੂਤੀ ਮਿਲਦੀ ਗਈ। ਇਹ ਸਾਰਾ ਕੁਝ ਜੇ ਅਕਲ ਮੌਤ ਨਾਲ, ਸਿਆਸੀ ਪਰਪੱਕਤਾ ਨਾਲ ਫੈਸਲੇ ਲੈ ਜਾਂਦੇ ਤਾਂ ਅੱਜ ਵਾਲਾ ਹਾਲਾਤ ਨਹੀਂ ਸੀ। ਫਿਰ 1984 ਮੌਕੇ ਸਾਰੇ ਭਾਰਤ ਵਿੱਚ ਸਿੱਖਾਂ ਦਾ ਸ਼ਿਕਾਰ ਖੇਡਣ ਤੋਂ ਬਾਅਦ ਪੁਲਿਸੀਆਂ ਨੂੰ, ਖਾਕੀ ਵਰਦੀ ਵਾਲਿਆਂ ਨੂੰ, ਹੋਰ ਕੈਟਾਂ ਟੌਟਾਂ ਨੂੰ ਇੱਕ ਤਰੀਕੇ ਨਾਲ ਇਸ ਮੁਲਕ ਦੇ ਸਿਸਟਮ ਨੇ ਇਹ ਸੁਨੇਹਾ ਲਾਤਾ ਵੀ ਸਿੱਖਾਂ ਦਾ ਕਤਲੇਆਮ ਕਰੋ, ਘਾਣ ਕਰੋ, ਕੋਈ ਕੁਛ ਨਹੀਂ ਕਹੂਗਾ। ਤੇ ਜੋ ਕਤਲੇਆਮ ਸਾਡੀ ਕੌਮ ਦਾ ਹੋਇਆ ਜਿਹਦੇ ਚ ਨਕੋਦਰ ਵਰਗੇ ਸਾਕੇ ਨਹੀਂ, ਇੱਕ ਆਹ ਜਿਹੜਾ ਹਰਕੀਰਤ ਵਾ ਜਿਹਦੇ ਉੱਤੇ ਆ ਹੈਂਡ ਗ੍ਰਨੇਡ ਜਾਂ ਸੁੱਟਿਆ, ਚਲੋ ਉਹ ਤਾਂ ਉੱਥੇ ਹੈ ਨਹੀਂ ਸੀ, ਕੋਈ ਹੋਰ ਸੀ ਉਸ ਕੋਠੀ 'ਚ ਰਹਿੰਦਾ। ਹੁਣ ਨਹੀਂ ਇਹਨਾਂ ਦੀ ਜ਼ਰੂਰਤ ਪੈਣੀ ਸੀ। ਇਜ਼ਹਾਰ ਆਲਮ ਵਰਗਿਆਂ ਨੂੰ, ਮੁਹੰਮਦ ਮੁਸਤਫੇ ਵਰਗਿਆਂ ਨੂੰ, ਗੋਬਿੰਦ ਰਾਮ ਵਰਗਿਆਂ ਨੂੰ
ਅਜੀਤ ਸਿੰਘ ਸੰਧੂ ਵਰਗਿਆਂ ਨੂੰ, KPS ਗਿੱਲ ਵਰਗਿਆਂ ਨੂੰ, ਸਮੇਧ ਸੈਣੀ ਵਰਗਿਆਂ ਨੂੰ, ਪਿੰਕੀ ਕੈਟ ਵਰਗਿਆਂ ਨੂੰ, ਜਾਂ ਹੋਰ ਬੜੀ ਲੰਬੀ ਚੌੜੀ ਲਿਸਟ, ਬਹੁਤ ਲੰਬੀ ਲਿਸਟ ਆ। ਪਿੱਛੇ ਜੇ ਆਪਾਂ ਖਿਤਾਬ ਪੰਜਾਬ ਦਾ ਬੁੱਚੜ ਚ ਛਾਪੀ ਸੀ, ਉਹਨਾਂ ਸਾਰਿਆਂ ਦੀ ਜਿਨ੍ਹਾਂ ਨੂੰ ਅਦਾਲਤਾਂ ਵਿੱਚ ਸਜ਼ਾਵਾਂ ਦਿੱਤੀਆਂ ਇਸ ਮੁਲਕ ਦੇ ਸਿਸਟਮ ਨੇ, ਉਹਨਾਂ ਸਾਰੇ ਪੁਲਿਸੀਆਂ ਨੂੰ ਇਹ ਜਿਹੜਾ ਭੂਤ ਚੜਿਆ ਉਦੋਂ ਵੀ ਜਿਹਨੂੰ ਮਰਜ਼ੀ ਮਾਰੋ ਕੁੱਟੋ, ਕੋਈ ਪੁੱਛਦਾ ਇੱਥੇ, ਇਨਾਮ ਲਓ ਸਕਾਂ ਤੇ। ਇਹ ਤਰੱਕੀਆਂ ਤੇ ਇਨਾਮ ਦੇ ਲਾਲਚ ਵਿੱਚ ਜੋ ਸਿੱਖਾਂ ਦੀ ਨਸਲਕੁਸ਼ੀ ਕੀਤੀ, ਉਹਦੇ ਵਿੱਚ ਹੁਣ ਅੱਜ ਦੇ ਮਾਹੌਲ ਵਿੱਚ ਜਿਹੜੀ ਸਥਿਤੀ ਆ ਉਹ ਇਹ ਹੈ ਕਿ ਸਿੱਖ ਅੰਦਰੋਂ ਅੰਦਰੀ ਇਸ ਗੱਲ ਤੇ ਪੂਰੀ ਤਰ੍ਹਾਂ ਦੁਖੀ ਨੇ, ਧੁਖ ਰਹੇ ਨੇ ਕਿ ਸਾਡੇ ਭੈਣ ਭਰਾਵਾਂ ਨੂੰ, ਸਾਡੇ ਪਰਿਵਾਰ ਦੇ ਜੀਆਂ ਨੂੰ ਜਿਸ ਤਰੀਕੇ ਨਾਲ ਬੇਰਹਿਮੀ ਨਾਲ ਕਤਲ ਕੀਤਾ ਗਿਆ, ਉਹਦਾ ਇਨਸਾਫ ਨਹੀਂ ਮਿਲਿਆ। ਉਲਟਾ ਉਹਨਾਂ ਪੁਲਿਸੀਆਂ ਨੂੰ ਜੇ ਕਿਸੇ ਨੇ ਸਜ਼ਾ ਕਰਾ ਵੀ ਲਈ ਕਾਨੂੰਨ ਅਨੁਸਾਰ, ਤਾਂ ਇਸ ਮੁਲਕ ਦੇ ਸਿਸਟਮ ਨੇ ਉਹਨਾਂ ਨੂੰ ਤੁਰੰਤ ਛੇਤੀ ਤੋਂ ਛੇਤੀ ਜੇਲ੍ਹ ਚੋਂ ਬਾਹਰ ਕਢਵਾਇਆ, ਮਤੇ ਅਸੈਂਬਲੀ ਚ ਪਾ ਕੇ ਰਾਸ਼ਟਰਪਤੀ ਤੱਕ ਜਾ ਕੇ ਪੈਰਵਾਈਆਂ ਕਰ। ਤੇ ਹੁਣ ਸਿੱਖ ਕੋਈ ਗਈ ਗੁਜ਼ਰੀ ਨਸਲ ਜਾਂ ਕੌਮ ਨਹੀਂ ਹੈ, ਇਹ ਅਣਖ ਗੈਰਤ ਵਾਲਿਆਂ ਦੀ ਕੌਮ ਹੈ, ਨਹੀਂ ਯਾਰ ਹੁੰਦਾ। ਇਸੇ ਕਰਕੇ ਪਿਛਲੇ ਦਿਨੀ ਜਿਹੜਾ ਅਕਾਲੀਆਂ ਦਾ ਰੌਲਾ ਚੱਲਦਾ ਹੈ, ਉਹਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਜਿਹਨੇ ਆਪਦੀ ਸਰਦਾਰੀ ਉੱਤੇ ਪੂਰੀ ਸਵਾਹ ਪਾਈ ਹੋਈ ਆ, ਉਹਨੇ ਜਦੋਂ ਬਲਵਿੰਦਰ ਸਿੰਘ ਭੂੰਦੜ ਨੂੰ ਲਾਇਆ ਅਕਾਲੀ ਦਲ ਦਾ ਪ੍ਰਧਾਨ ਕਾਰਜਕਾਰੀ ਤੌਰ ਤੇ, ਬਾਅਦ ਵਿੱਚ ਇਹ ਫੈਸਲਾ ਕਰ ਲਿਆ ਵੀ ਆਪਾਂ ਦਰਬਾਰਾ ਸਿੰਘ ਗੁਰੂ ਨੂੰ ਐਡਵਾਈਜ਼ਰ ਲਾਉਣਾ, ਸਲਾਹਕਾਰ। ਤੁਰੰਤ ਰੌਲਾ ਪੈ ਗਿਆ ਤੇ ਉਹਨੂੰ ਫਿਰ ਹਟਾਉਣਾ ਪੈ ਗਿਆ, ਕਿਉਂਕਿ ਦਰਬਾਰਾ ਸਿੰਘ ਗੁਰੂ ਉਸ ਮੌਕੇ ਨਕੋਦਰ ਕਾਂਡ ਮੌਕੇ ਦੋਸ਼ੀਆਂ ਦੇ ਵਿੱਚ ਆਉਂਦਾ। ਉੱਥੇ ਉਹਦੀ ਆਪਣੇ ਆਪ ਨੂੰ ਸਫਾਈ ਦੇਣ ਦੀ ਗੱਲ ਨੂੰ ਛੱਡੋ, ਤਾਂ ਹਰੇਕ ਹੀ ਬੰਦਾ ਕਹਿੰਦਾ ਹੁੰਦਾ, ਪਰ ਉੱਥੇ ਕਰਫਿਊ ਪਾਸ ਦੇ ਉੱਤੇ ਇਹਦੇ ਦਸਤਖਤ ਨੇ। ਗੂਗਲ ਤੇ ਮਾੜੀ ਜੀ ਸਰਚ ਮਾਰੋ, ਸੈਂਕੜੇ ਪ੍ਰੂਫ ਪਏ ਨੇ ਕਿ ਇਹ ਉੱਥੇ ਮੌਕੇ ਤੇ ਨਾਲ ਸੀ ਸਾਰੀ ਕਰਤੂਤ ਦੇ ਵਿੱਚ। ਇਜ਼ਹਾਰ ਆਲਮ, ਦਰਬਾਰਾ ਸਿੰਘ ਗੁਰੂ, ਇਹ ਆ ਹਰਕੀਰਤ ਤੇ ਹੋਰ ਜਿੰਨਾ ਲਾਣਾ ਬਾਣਾ, ਇਹਨਾਂ ਨੇ ਨਕੋਦਰ ਸਾਕਾ ਵਪਰਾਇਆ। ਤੇ ਦੇਖੋ ਕਮਾਲ ਦੀ ਗੱਲ, ਅਕਾਲੀਆਂ ਨੂੰ ਇਹ ਹੀਰੇ ਲੱਗਦੇ ਆ, ਹੀਰੇ। ਆ ਹਰਕੀਰਤ ਪਤਾ ਨਹੀਂ ਕਿਵੇਂ ਛੱਡਿਆ ਹੋਇਆ ਇਹਨਾਂ ਨੇ, ਨਹੀਂ ਤਾਂ ਇਹਨੂੰ ਵੀ ਨਾਲ ਲੈ ਲੈਣਾ ਸੀ। ਪਰ ਇਜ਼ਹਾਰ ਆਲਮ ਨੂੰ ਤੇ ਆ ਜਿਹੜਾ ਹੈਗਾ ਦਰਬਾਰਾ ਸਿੰਘ ਗੁਰੂ, ਇਹਨੂੰ ਜਿਵੇਂ ਨਵਾਜਿਆ ਉਹ ਸਾਰਿਆਂ ਦੇ ਸਾਹਮਣੇ। ਖੈਰ, ਜਿਹੜਾ ਆਪਣਾ ਵਿਸ਼ਾ ਉਹ ਇਹ ਹੈ ਕਿ ਸਿੱਖਾਂ ਦੀ ਨਸਲਕੁਸ਼ੀ ਕਰਨ ਦੇ ਲਈ ਇਸ ਮੁਲਕ ਦੇ ਸਿਸਟਮ ਨੇ ਖਾਕੀ ਵਰਦੀ ਨੂੰ ਰੱਜ ਕੇ ਵਰਤਿਆ। ਤੇ ਹੁਣ ਜਦੋਂ ਕਿਸੇ ਘਟਨਾ ਕਰਨ ਦੇ ਬਹਾਨੇ ਉਹ ਗੱਲ ਦੁਬਾਰਾ ਚਰਚਾ ਚ ਆਉਂਦੀ ਆ, ਤਾਂ ਸਿੱਖ ਜਵਾਨੀ ਦੀ ਅਣਖ ਨੂੰ ਹੁਲਾਰਾ ਮਿਲਦਾ ਕਿ ਅਸੀਂ ਮਰੇ ਹੋਏ। ਤਾਂ ਜਦੋਂ ਇਹ ਰਾਤ ਖਬਰ ਆਈ ਕਿ ਕਿਸੇ ਕੋਠੀ ਉੱਤੇ ਜੀ ਬੰਬ ਚੱਲ ਗਿਆ, ਕਈਆਂ ਨੂੰ ਲੱਗਿਆ ਕਿ ਮਾੜੀ ਗੱਲ ਆ ਭਾਈ। ਪਰ ਜਦੋਂ ਲੋਕਾਂ ਨੂੰ ਇਹ ਪਤਾ ਲੱਗਿਆ ਵੀ ਇਹ ਨਕੋਦਰ ਸਾਕੇ ਵਾਲੇ ਹਰਕੀਰਤ ਸਿੰਘ ਰਿਟਾਇਰਡ SP ਦਾ ਘਰ ਹੈ, ਫੇਰ ਗੱਲ ਦੂਜੇ ਪਾਸੇ ਨੂੰ ਚਲੀ ਗਈ। ਤੋ ਜਿਹੜਾ ਇਸ ਪਿਛਲੇ 35-40 ਸਾਲ ਦੇ ਸਮੇਂ ਦੇ ਵਿੱਚ ਜ਼ਾਲਮ ਆ, ਜ਼ੁਲਮ ਕਰਨ ਵਾਲੇ ਆ, ਉਹ ਇਹ ਮਤ ਸਮਝਣ ਬਈ ਜੀ ਹੁਣ ਵਕਤ ਬਦਲ ਗਿਆ, ਸਮਾਂ, ਇਹ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਹਾਲਾਤਾਂ ਨੇ ਬਾਰ-ਬਾਰ ਘੇਰਨਾ, ਬਾਰ-ਬਾਰ ਇਹ ਗੱਲ ਆਉਣੀ। ਤੇ ਸਾਨੂੰ ਇਸ ਗੱਲ ਦੇ ਉੱਤੇ ਹਮੇਸ਼ਾ ਹੀ ਆਪਣੇ ਆਪ ਦੀ ਕੌਮ ਦੇ ਉੱਤੇ ਫਖਰ ਰਹਿੰਦਾ ਬਈ ਆਪਣੇ ਫਰਜ਼ਾਂ ਤੋਂ ਕਤਾਹੀ ਨਹੀਂ ਕਰਦੇ। ਇਹ ਗੱਲ ਇਸ ਕਰਕੇ ਨਹੀਂ ਅਸੀਂ ਕਹਿ ਰਹੇ ਵੀ ਬੜਾ ਵਧੀਆ ਹੋ ਗਿਆ ਗ੍ਰਨੇਡ ਚਲਾਤਾ। ਨਕੋਦਰ ਸਾਕੇ ਦੇ ਪੀੜਤ ਪਰਿਵਾਰਾਂ ਨੇ, ਭਾਈ ਬਲਦੇਵ ਸਿੰਘ ਲਿੱਤਰ ਤੇ ਹੋਰ ਪਰਿਵਾਰਾਂ ਨੇ, ਜਿੱਥੇ ਇਸ ਮਾਮਲੇ ਦੇ ਵਿੱਚ ਪੈਰਵਾਈ ਵੱਲੋਂ ਕਸਰ ਨਹੀਂ ਛੱਡੀ, ਚਾਹੇ ਲੀਡਰਾਂ ਦੇ ਮਗਰ ਸਿਆਸੀਆਂ ਦੇ ਪੈ ਰਹੇ ਆ, ਚਾਹੇ ਇੱਥੇ ਆ ਕੇ ਭੋਗ ਪਾਉਣ ਦੇ ਵਿੱਚ, ਤੇ ਨਾਲ ਦੀ ਨਾਲ ਅਦਾਲਤੀ ਲੜਾਈ 'ਚ ਘੇਰੀ ਰੱਖਿਆ ਗੱਲ। ਤੇ ਇਸੇ ਗੱਲ ਕਰਕੇ ਅੱਜ ਜਦੋਂ ਇਹ ਘਟਨਾ ਵਾਪਰੀ
ਤਾਂ ਲੋਕਾਂ ਦੇ ਦਿਲ ਦਿਮਾਗ ਵਿੱਚ ਇਹ ਗੱਲ ਆਉਣੀ ਸੁਭਾਵਿਕ ਸੀ ਵੀ ਜੇਕਰ ਇਸ ਮੁਲਕ ਦਾ ਕਾਨੂੰਨ, ਇਸ ਮੁਲਕ ਦਾ ਸਿਸਟਮ ਸਹੀ ਤਰੀਕੇ ਨਾਲ ਕੰਮ ਕਰਦਾ ਹੁੰਦਾ ਤਾਂ ਕਾਹਨੂੰ ਆਹ ਦਿਨ ਆਉਣੇ ਸੀ। ਪਰ ਇਹ ਗੱਲ ਕੱਲੀ ਇੱਥੇ ਤੱਕ ਮਹਦੂਦ ਨਹੀਂ ਹੈ, ਹੋਰ ਬੜੇ ਨੇ ਆਪਦੇ ਆਪ ਨੂੰ ਅੱਜ ਕੱਲ ਤਾਂ ਅੱਡ ਅੱਡ ਪਾਰਟੀਆਂ 'ਚ ਵੜ ਕੇ ਟੀਵੀ ਚੈਨਲਾਂ ਦੇ ਉੱਤੇ ਬੜੇ ਬੀਬੇ ਜੇ ਬਣ ਕੇ ਮੱਤਾਂ ਦਿੰਦੇ ਆ ਦੁਨੀਆ ਨੂੰ ਕਿ ਜੀ ਉਹ ਮਾਹੌਲ ਬੜਾ ਮਾੜਾ ਸੀ, ਉਦੋਂ ਜੀ ਕਾਲਾ ਦਿਨ ਸੀ, ਕਾਲੇ ਦਿਨ ਸੀਗੇ ਜੀ, ਅਸੀਂ ਜੀ ਬੜਾ ਔਖਾ ਉਦੋਂ ਮੁਲਕ ਦੀ ਸੇਵਾ ਕੀਤੀ। ਇਹ ਸਾਰੀਆਂ ਜਦੋਂ ਗੱਲਾਂ ਕਰਦੇ ਆ ਉਦੋਂ ਉਹਨਾਂ ਦੇ ਹੇਠਾਂ ਜਿਹੜੀਆਂ ਉਹ ਇੰਟਰਵਿਊਜ਼ ਕਰਦੇ ਆ, ਹੇਠਾਂ ਲੋਕਾਂ ਦੇ ਕਮੈਂਟ ਪੜ੍ਹਨ ਵਾਲੇ ਹੁੰਦੇ। ਇੱਥੇ ਕੱਲ ਮੈਂ ਆਪਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਇੱਕ ਫੋਟੋ ਪਾਈ, ਇੱਥੇ ਮਾਲ ਮੰਡੀ 'ਚ ਅੰਮ੍ਰਿਤਸਰ ਇੱਕ ਗਰਮੇਲ ਬਾਈ ਹੁੰਦਾ ਸੀ, ਸਿਰੇ ਦਾ ਬੁੱਚੜ, ਇੱਥੇ ਘੋਟਣਾ, ਸਵਰਨ ਘੋਟਣਾ, ਉਹਨੇ ਤਸ਼ੱਦਦ ਕਰਨ ਦਾ ਤਰੀਕਾ ਕੱਢਿਆ ਸੀ ਜਿਹੜਾ ਘੋਟਣਾ ਲਾਉਂਦੇ ਆ, ਬੰਦੇ ਦਾ ਇੰਜਰ ਪਿੰਜਰ ਸਰੀਰ ਦਾ ਕੱਲਾ ਕੱਲਾ ਅੰਗ ਤੋੜ ਦਿੰਦੇ। ਤੇ ਇਸ ਤਰ੍ਹਾਂ ਦੇ ਜ਼ੁਲਮ ਦੇ ਨਵੇਂ ਤਰੀਕੇ ਲੱਭਣ ਵਾਲੇ ਕੋਈ ਇਹ ਮੁਗਲ ਪਠਾਨ ਨਹੀਂ ਸੀਗੇ। ਸਾਡੀ ਧਰਤੀ ਤੇ ਹੀ ਸਾਡੇ ਹੀ ਗਿੱਲ ਸੰਧੂ ਬਰਾੜ ਸਾਡਿਆਂ ਚੋਂ ਇੱਥੋਂ ਹੀ ਪੈਦਾ ਹੋਏ ਸੀ, ਗੋਬਿੰਦ ਰਾਮ ਵਰਗੇ। ਇਹ ਲੋਕ ਆਪਦੀ ਹੀ ਕੌਮ ਦੀ ਨਸਲ ਮੁਕਾਉਣ ਦੇ ਲਈ ਦੁਸ਼ਮਣ ਦੇ ਕਹਾੜੇ ਦਾ ਦਸਤਾ ਬਣ ਕੇ ਜਿਸ ਤਰੀਕੇ ਨਾਲ ਇਹ ਸਾਰਾ ਕੁਝ ਕਰਦੇ ਰਹੇ, ਇਹਨਾਂ ਨੂੰ ਇਸ ਗੱਲ ਦੀ ਗਾਰੰਟੀ ਸੀ ਕਿ ਸਾਨੂੰ ਕਦੇ ਕੁਝ ਨਹੀਂ ਹੋਣਾ। ਤੇ ਬਹੁਤਿਆਂ ਨੂੰ ਇਸ ਤਰੀਕੇ ਨਾਲ ਦਿੱਲੀ ਨੇ ਸਾਂਭਿਆ ਬਈ ਉਹ ਅੱਡ ਅੱਡ ਮੁਲਕਾਂ ਦੇ ਵਿੱਚ ਆ ਜਿਹੜਾ ਬਾਹਰਲੇ ਮੁਲਕਾਂ 'ਚ ਰੌਲੇ ਪੈਂਦੇ ਹੁੰਦੇ ਆ ਨਾ ਗੁਰਦੁਆਰਿਆਂ 'ਚ, ਜਾਂ ਕਿਸੇ ਧਰਮ ਦਾ ਆਪਣੀ ਕੌਮ ਦਾ ਮਸਲਾ ਹੋਵੇ, ਉੱਥੇ ਕੋਈ ਪੁੱਠੀ ਸਿੱਧੀ ਹਰਕਤ ਹੋ ਰਹੀ ਹੋਵੇ, ਤੇ ਉਹ ਉਹੀ ਕੈਟ ਟਰਾਊਟ ਜਾਂ ਸਾਬਕਾ ਪੁਲਿਸੀਏ ਨੇ ਜਿਹੜੇ ਪਿਛਲੇ ਦੌਰ ਦੇ ਵਿੱਚ ਇੱਥੋਂ ਕੱਢ ਕੇ ਅੱਡ ਅੱਡ ਮੁਲਕਾਂ 'ਚ ਸੈੱਟ ਕੀਤੇ ਹੋਏ ਨੇ। ਉਹਨਾਂ ਦਾ ਕੰਮ ਹੀ ਇਹ ਆ, ਜਿਹੜੇ ਪੰਥਕ ਅਤੇ ਖਾਲਿਸਤਾਨੀ ਸਫਾਂ ਦੇ ਯੋਧੇ ਨੇ, ਨਾਇਕ ਨੇ, ਉਹਨਾਂ ਖਿਲਾਫ ਭੰਡੀ ਪ੍ਰਚਾਰ ਕਰਨਾ, ਕੂੜ ਪ੍ਰਚਾਰ ਕਰਨਾ, ਇਲਜ਼ਾਮ ਲਾਉਣੀ, ਕਿਰਦਾਰਕੁਸ਼ੀ ਕਰਨੇ, ਇਹ ਸਾਰਾ ਕੁਝ ਜਿਹੜਾ ਕਰਦੇ ਆ, ਇਹ ਉਹੀ ਟੀਮ ਆ ਜਿਹੜੀ ਇਥੋਂ ਭੇਜੀ ਹੋਈ ਇਸ ਗੱਲ ਲਈ ਆ ਕਿ ਜੀ ਹੁਣ ਤੁਸੀਂ ਇੱਥੇ ਤਾਂ ਖਾੜਕੂ ਲਹਿਰ ਦੇ ਨਾਂ ਤੇ ਜਿਹੜਾ ਘਾਣ ਕਰਨਾ ਸੀ ਕਰ ਲਿਆ, ਹੁਣ ਤੁਸੀਂ ਅੱਡ ਅੱਡ ਮੁਲਕਾਂ 'ਚ ਜਾਓ। ਚੇਤੇ ਕਰੋ ਜਿੱਦਣ ਜਥੇਦਾਰ ਹਰਦੀਪ ਸਿੰਘ ਨਿੱਜਰ ਦਾ ਭੋਗ ਵਾਲਾ ਦਿਨ ਸੀ, ਉੱਥੇ ਕਿੰਨੇ ਬੰਦੇ ਫੜੇ ਆ ਜਿਹੜੇ ਪੰਜਾਬ ਸਰਕਾਰ ਲਈ, ਭਾਰਤ ਸਰਕਾਰ ਲਈ ਉਥੋਂ ਫੋਟੋਆਂ ਖਿੱਚ ਕੇ ਵੀਡੀਓ ਬਣਾ ਕੇ ਭੇਜਦੇ ਸੀਗੇ ਵੀ ਆਹ ਜੀ ਇੱਥੇ ਆਏ ਹੋਏ ਨੇ, ਪੱਗਾਂ ਬੰਨੀਆਂ ਹੋਈਆਂ, ਇਹ ਕਹਿੰਦੇ ਜੀ ਅਸੀਂ ਬੜੇ ਪੱਕੇ ਸਿੱਖ ਹਾਂ ਜੀ। ਹੁਣ ਇੱਕ ਪਾਸੇ ਤਾਂ ਉਹ ਸਿੱਖ ਨੇ ਜੀ ਜਿਹੜੇ ਸਿੱਖੀ ਦਾ ਖੁਰਾ ਖੋਜ ਮਟਾਉਣ ਲਈ ਦੁਸ਼ਮਣ ਦੇ ਕਹਾੜੇ ਦਾ ਦਸਤਾ ਬਣੇ ਹੋਏ, ਇੱਕ ਉਹ ਸਿੱਖ ਨੇ ਜਿਨ੍ਹਾਂ ਦੀ ਵਾਹ ਚੱਲੇ ਨਾ ਚੱਲੇ ਪਰ ਇਸ ਗੱਲ ਤੇ ਖੜੇ ਆ ਕਿ ਰਾਜ ਕਰਹਿ ਕਿ ਲੜ ਮਰੇ, ਖਾਲਸਾ ਬਾਗੀ ਜਾਂ ਬਾਦਸ਼ਾਹ। ਇਹ ਜਿਹੜੀ ਗੱਲ ਆ ਨਾ, ਇਹੀ ਦੁਸ਼ਮਣ ਨੂੰ ਤਕਲੀਫ ਦਿੰਦੀ ਆ ਕਿ ਐਡਾ ਇਹਨਾਂ ਦਾ ਘਾਣ ਕਰ ਲਿਆ, ਇੰਨੀ ਵੱਡੀ ਗਿਣਤੀ 'ਚ ਇਹਨਾਂ ਨੂੰ ਮਾਰ ਲਿਆ, ਪਰ ਇਹ ਅੱਜ ਵੀ ਜਿਉਂਦੇ ਜਾਗਦੇ ਨੇ, ਅੱਜ ਵੀ ਪੰਥ ਦੀ ਚੜ੍ਹਦੀ ਕਲਾ ਲਈ ਉਲਟਾ ਸਾਰੇ ਸੰਸਾਰ ਦੇ ਵਿੱਚ ਖਾਲਿਸਤਾਨ ਦੀ ਗੱਲ ਚੱਲ ਪਈ। ਇੰਨੀ ਜ਼ਿਆਦਾ ਵਧੀਆ ਤਰੀਕੇ ਨਾਲ 1984 ਤੋਂ ਬਾਅਦ ਵੀ ਨਹੀਂ ਸੀ ਗੱਲ ਹੋਈ ਜਿੰਨੀ ਇਸ ਵੇਲੇ ਹੋ ਰਹੀ ਹੈ। ਅੱਜ ਦੇ ਦੌਰ ਦੇ ਵਿੱਚ, ਅੱਜ ਦੇ ਸਮੇਂ ਦੇ ਹਿਸਾਬ ਨਾਲ ਜੇ ਦੇਖਿਆ ਜਾਵੇ, ਜਥੇਦਾਰ ਨਿੱਜਰ ਦੇ ਕਤਲ ਤੋਂ ਬਾਅਦ ਜਿੰਨੀ ਖਾਲਿਸਤਾਨ ਦੇ ਏਜੰਡੇ ਨੂੰ ਪ੍ਰਵਾਨਗੀ, ਸਹਿਮਤੀ ਮਿਲੀ ਆ, ਉਨੀ ਤਾਂ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ ਉਦੋਂ ਵੀ ਨਹੀਂ ਸੀ ਸ਼ਾਇਦ ਇੰਨੀ ਜ਼ਿਆਦਾ। ਨਵੀਂ ਪੀੜ੍ਹੀ ਖਾਲਿਸਤਾਨ ਦੇ ਸੰਕਲਪ ਸਮੇਤ ਹਰ ਮਸਲੇ ਉੱਤੇ ਬਹੁਤ ਸਪਸ਼ਟ ਵਾ। ਮੈਂ ਇਹ ਗੱਲ ਬੜੀ ਜ਼ਿੰਮੇਵਾਰੀ ਨਾਲ ਕਹਿ ਸਕਦਾ ਕਿ ਜਦੋਂ ਸਾਡੀ 20-25 ਸਾਲ ਉਮਰ ਸੀ,
ਅੱਜ ਦੇ 20-25 ਸਾਲ ਦੇ ਸਿੱਖ ਨੌਜਵਾਨਾਂ ਨੂੰ ਸਾਡੇ ਨਾਲੋਂ ਖਾਲਿਸਤਾਨ ਬਾਰੇ, ਕੌਮ ਦੇ ਮਸਲਿਆਂ ਬਾਰੇ ਜ਼ਿਆਦਾ ਸਪਸ਼ਟ ਹੈ। ਅਸੀਂ ਆਪਣੇ ਉਸ ਦੌਰ ਵਿੱਚ ਜਿਸ ਹਿਸਾਬ ਨਾਲ ਸਾਨੂੰ ਮੌਕਾ ਮਾਹੌਲ ਸੀ, ਅਸੀਂ ਵੀ ਕੀਤਾ, ਸਾਡੀ ਵਾਲੇ ਪੀੜ੍ਹੀ ਨੇ ਕੀਤਾ। ਪਰ ਅੱਜ ਦਾ ਯੂਥ, ਅੱਜ ਦਾ ਜਿਹੜਾ ਨੌਜਵਾਨ ਉਹ ਆਪਦੇ ਫਰਜ਼ਾਂ ਪ੍ਰਤੀ ਸੁਚੇਤ, ਤੇ ਇਸ ਗੱਲ ਲਈ ਸਾਨੂੰ ਤਸੱਲੀ ਹੈ। ਇੱਕ ਵਾਰੀ ਇੱਥੇ ਭਾਈ ਕੰਵਰ ਸਿੰਘ ਧਾਮੀ, ਜਿਹਨੇ KPS ਗੱਲ ਦੇ ਥੱਪੜ ਛੱਡਿਆ ਸੀ, ਅੰਮ੍ਰਿਤਸਰ ਕਚਹਿਰੀਆਂ 'ਚ, ਮੈਂ ਵੀ ਕਿਸੇ ਕੇਸ ਦੀ ਤਰੀਕ ਤੇ ਉਹ ਵੀ ਆਏ ਹੋਏ ਇੱਥੇ ਦਰਬਾਰ ਸਾਹਿਬ ਆਪਣੇ ਕਚਹਿਰੀਆਂ 'ਚ ਅੰਮ੍ਰਿਤਸਰ ਮਿਲ ਕੇ, ਬੜੇ ਉਚੇਚ ਨਾਲ, ਪਿਆਰ ਨਾਲ ਮਿਲੇ ਤੇ ਕਹਿੰਦੇ ਸਾਨੂੰ ਇਹ ਦੇਖ ਕੇ ਤੁਹਾਡੇ ਵਰਗਿਆਂ ਵੱਲ ਖੁਸ਼ੀ ਹੁੰਦੀ ਆ ਕਿ ਹੁਣ ਅਸੀਂ ਚਿੱਟੀਆਂ ਦਾੜੀਆਂ ਹੁੰਦੀਆਂ ਜਾ ਰਹੀਆਂ ਨੇ, ਤੇ ਸਾਤੋਂ ਬਾਅਦ ਵਿੱਚ ਗੱਲ ਨੂੰ ਅੱਗੇ ਲੈ ਕੇ ਜਾਣ ਵਾਲੇ ਤੁਸੀਂ ਆ ਗਏ, ਸਾਤੋਂ ਮਗਰਲੀ ਜਿਹੜੀ ਪੀੜ੍ਹੀ ਹੈ। ਤੇ ਅੱਜ ਜਦੋਂ ਨੌਜਵਾਨ ਬੱਚਿਆਂ ਨੂੰ ਮੈਂ ਦੇਖਦਾ ਜਾਂ ਸਾਡੇ ਵਰਗੇ ਹੋਰ ਭਰਾ ਦੇਖਦੇ ਆ, ਤਾਂ ਸਾਨੂੰ ਵੀ ਇਸ ਗੱਲ ਦੀ ਤਸੱਲੀ ਹੁੰਦੀ ਆ ਕਿ ਜਿਹੜੀ ਜੰਗ ਵਾ ਉਹ ਜਾਰੀ ਰਹੂਗੀ। ਨਵੇਂ ਨੌਜਵਾਨ ਆਪਦੀਆਂ ਜ਼ਿੰਮੇਵਾਰੀਆਂ ਸਮਝ ਰਹੇ ਨੇ ਤੇ ਪੰਥ ਲਈ, ਕੌਮ ਲਈ ਆਪਣੇ ਫਰਜ਼ ਪਛਾਣਦੇ ਨੇ, ਤੇ ਸਾਡੇ ਨਾਲੋਂ, ਸਾਡੇ ਵੇਲੇ ਨਾਲੋਂ ਅਗਲੀ ਜਿਹੜੀ ਪੁਸ਼ਤ ਆ ਰਹੀ, ਅਗਲੀ ਜਿਹੜੀ ਪੀੜ੍ਹੀ ਆ ਰਹੀ ਆ, ਉਹ ਹੋਰ ਵੀ ਜ਼ਿਆਦਾ ਸਹੀ ਤੇ ਸੁਚੱਜੇ ਤਰੀਕੇ ਨਾਲ ਦੁਸ਼ਮਣ ਬਾਰੇ ਬੜੀ ਸਪਸ਼ਟ ਵਾ। ਸਾਡੀ ਪੀੜ੍ਹੀ ਤਾਂ ਕਾਂਗਰਸ ਨੂੰ, ਇਸ ਮੁਲਕ ਨੂੰ, ਦੇਸ਼ ਭਗਤੀ, ਅੱਜ ਵੀ ਬੜੇ ਕਈ ਦੇਖੀ ਆ ਪੁਰਾਣੇ ਬੰਦੇ ਤਿਰੰਗੇ ਦੇ ਗੁਣ ਗਾਉਂਦੇ ਫਿਰਦੇ। ਅੱਜ ਦੀ ਪੀੜ੍ਹੀ ਤਾਂ ਸਪਸ਼ਟ ਵਾ ਕਿ ਖਾਲਿਸਤਾਨ ਤੋਂ ਬਗੈਰ ਸਿੱਖੀ ਦਾ ਤੇ ਸਿੱਖਾਂ ਦਾ ਬਚਣਾ ਮੁਸ਼ਕਲ ਹੈ। ਅੱਜ ਦੀ ਪੀੜ੍ਹੀ ਸਪਸ਼ਟ ਵਾ ਕਿ ਸਨਾਤਨ ਨਾਲ, ਬ੍ਰਾਹਮਣਵਾਦ ਨਾਲ ਸਾਡਾ ਰਿਸ਼ਤਾ ਕੋਈ ਮੇਲ ਮਿਲਾਪ ਵਾਲਾ ਨਹੀਂ ਹੈ। ਸਾਡਾ ਬ੍ਰਾਹਮਣ ਨਾਲ, ਸਨਾਤਨ ਨਾਲ ਦੁਸ਼ਮਣ ਵਾਲਾ ਰਿਸ਼ਤਾ ਹੈ। ਹੋ ਸਕਦਾ ਕੋਈ ਬੰਦਾ ਸੱਪ ਤੋਂ ਬਚ ਜੇ, ਜੇਕਰ ਕੋਈ ਸੱਪ ਰੱਖ ਲਵੇ, ਸੱਪ ਹੋ ਸਕਦਾ ਡੰਗ ਨਾ ਮਾਰੇ ਵੀ ਇਹ ਮੈਨੂੰ ਪਾਲਦਾ, ਪਰ ਬ੍ਰਾਹਮਣਵਾਦ ਬਾਰੇ, ਸਨਾਤਨ ਬਾਰੇ ਅੱਜ ਦੇ ਯੂਥ ਨੂੰ ਬੜੀ ਤਸੱਲੀ ਆ ਕਿ ਉਹਨਾਂ ਨੂੰ ਸਪਸ਼ਟਤਾ ਹੈ ਕਿ ਇਹ ਨਾ ਕਦੇ ਕਿਸੇ ਨੂੰ ਬਖਸ਼ ਦੇ। ਪਿਛਲੇ 4-5 ਹਜ਼ਾਰ ਸਾਲ ਦਾ ਇਤਿਹਾਸ ਗਵਾਹ ਹੈ ਕਿ ਜਿਹਦੇ ਵੀ ਇਹ ਨੇੜੇ ਗਏ ਨੇ ਉਹਨੂੰ ਖਾ ਗਏ। ਤੇ ਹੁਣ ਤਾਂ ਅਗਲੇ ਅੱਜ ਦੇ ਹਿਸਾਬ ਦੇ ਵਿੱਚ ਜੇ ਦੇਖਿਆ ਜਾਵੇ, ਉਸ ਬ੍ਰਾਹਮਣਵਾਦ ਦੀ ਇੱਕ ਸਿਆਸੀ ਧਿਰ ਵਜੋਂ BJP ਆਈ। BJP ਨੇ ਆਪਣੀ ਸੱਤਾ ਨੂੰ ਮਜ਼ਬੂਤ ਕਰਨ ਲਈ ਕੀ ਕੀਤਾ, ਸਾਰੇ ਭਾਰਤ ਵਿੱਚ ਜਿਹੜੀਆਂ ਹੋਰ ਖੇਤਰੀ ਸਿਆਸੀ ਧਿਰਾਂ ਦੇ ਨਾਲ ਤਾਲਮੇਲ ਬਣਾ ਕੇ ਆਪਣਾ ਆਧਾਰ ਬਣਾਇਆ, ਵਕਾਰ ਵਧਾਇਆ, ਮੁੜ ਕੇ ਉਹਨਾਂ ਸਾਰੀਆਂ ਹੀ ਪਾਰਟੀਆਂ ਦਾ ਖੋਰਾ ਖੋਜ ਮਟਾਤਾ, ਹੜੱਪ ਲਿਆ ਤੇ ਉਹਨਾਂ ਦੇ ਲੀਡਰ ਪੱਟ ਕੇ ਅਗਲੇ ਆਦੀ ਜੇਬ 'ਚ ਪਾ ਕੇ ਆਓ ਗਏ। ਆ ਹੁਣ ਪੰਜਾਬ ਦੇ ਵਿੱਚ ਅਕਾਲੀ ਲੀਡਰ ਆਪ ਪਿੱਟਦੇ ਫਿਰਦੇ ਆ ਕਿ ਜੀ ਸਾਨੂੰ BJP ਵਾਲਿਆਂ ਨੇ ਖੱਖੜੀਆਂ ਕਰੇਲੇ ਕਰਤਾ, BJP ਵਾਲੇ ਆਹ ਕਰਦੇ ਆ, ਉਹ ਕਰਦੇ ਆ। ਤੇ ਜਦੋਂ ਇਹਨਾਂ ਨੂੰ ਕੋਈ ਸਿਆਣਾ ਸਮਝਾਉਂਦਾ ਸੀ ਕਿ ਛੱਡਿਆ ਤਾਂ ਉਹਨਾਂ ਨੇ ਹਿੰਦੂ ਸ਼ਿਵ ਸੈਨਾ ਵਾਲਿਆਂ ਨੂੰ ਨਹੀਂ, ਹਿੰਦੂ ਸ਼ਿਵ ਸੈਨਾ ਤੇ BJP ਇੱਕੋ ਜਿਹੀਆਂ ਪਾਰਟੀਆਂ ਸੀ, ਪਰ BJP ਨੇ ਹਿੰਦੂ ਸ਼ਿਵ ਸੈਨਾ ਦਾ ਜੋ ਹਾਲ ਕੀਤਾ ਸਭ ਦੇ ਸਾਹਮਣੇ, ਤੇ ਅਕਾਲੀ ਦਲ ਨੂੰ ਕਦੋਂ ਬਖਸ਼ਣ ਲੱਗੇ ਸੀ। ਸੋ ਉਸ ਮੌਕੇ ਤਾਂ ਇਹ ਪੰਥ ਦਰਦੀਆਂ ਨੂੰ ਬੁਰਾ ਬੋਲਦੇ ਹੁੰਦੇ ਸੀ ਕਿ ਸਾਡੀ ਹੁਣ ਦਿੱਲੀ ਤੱਕ ਚੜ੍ਹਾਈ ਹੋ ਗਈ ਹੈ ਤੇ ਤੁਸੀਂ ਛੱਡੋ ਇਹਨਾਂ ਗੱਲਾਂ ਨੂੰ ਜੀ। ਹੁਣ ਕਹਿੰਦੇ ਆ ਜੀ ਸਾਨੂੰ ਟੋਲੂ ਵਾਂਗੂ ਮਾਂਜ ਕੇ ਸੁੱਟਦਾ। ਖੈਰ, ਮੋਟੇ ਤੌਰ ਤੇ ਗੱਲ ਇਹ ਹੈ ਕਿ ਬ੍ਰਾਹਮਣਵਾਦ ਨੇ, ਹਿੰਦੂਤਵ ਨੇ, ਸਨਾਤਨਵਾਦ ਨੇ 9 ਅੱਡ-ਅੱਡ ਇਹ ਰੱਖ ਸਕਦੇ ਆ ਆਪਦੇ ਮੌਕੇ ਦੇ ਹਿਸਾਬ ਨਾਲ, ਜਿਹੜਾ ਮਰਜ਼ੀ 9 ਵਰਤ ਲੈਂਦੇ ਆ। ਜਿਵੇਂ ਕਹਿੰਦੇ ਆ ਨਾ, ਗੰਗਾ ਗਏ ਤਾਂ ਗੰਗਾ ਰਾਮ, ਜਮਨਾ ਗਏ ਤਾਂ ਜਮਨਾ ਦਾਸ। ਅੱਜ ਤੱਕ ਕੋਈ ਸਪਸ਼ਟ ਡੈਫੀਨੇਸ਼ਨ, ਪਰਿਭਾਸ਼ਾ ਹਿੰਦੂਤਵ ਦੀ ਜਾਂ ਹਿੰਦੂਆਂ ਦੀ ਕੋਈ ਹੋਈ ਨਹੀਂ। ਮੈਂ ਇੱਥੇ ਬੜਾ ਮਗਜ ਮਾਰਿਆ, ਕਈ ਗ੍ਰੰਥ, ਕਈ ਕਿਤਾਬਾਂ, ਕੋਈ ਇਹਨਾਂ ਦੀਆਂ ਗੱਲਾਂ ਲੱਭੀਆਂ,
ਉਲਟਾ ਆਪਦੇ ਆਪ ਨੂੰ ਅਲਕਤਾਉਣ ਲੱਗ ਜਾਂਦੀ ਆ ਵੀ ਕਿਹੋ ਜਿਹੀਆਂ ਗੱਲਾਂ ਨੇ ਜਿਨ੍ਹਾਂ ਦੇ ਆਧਾਰ ਤੇ ਕਹਿੰਦੇ ਆ ਜੀ ਸਾਡਾ ਇਹ ਧਰਮ। ਤੇ ਜਦੋਂ ਸਾਡੇ ਬੰਦੇ ਆਖੇ ਜੀ ਹਿੰਦੂ ਸਿੱਖ ਏਕਤਾ, ਏਕਤਾ ਤੁਹਾਨੂੰ ਹੜੱਪ ਲੂਗੀ, ਖਾ ਲੂਗੀ, ਇਸ ਗੱਲ ਵੱਲ ਧਿਆਨ ਦੇਣ ਦੀ ਲੋੜ ਹੈ। ਬੋਧੀਆਂ ਦਾ ਜੋ ਹਾਲ ਹੋਇਆ ਉਹ ਇਤਿਹਾਸ ਪੜ੍ਹਨ ਦੀ ਲੋੜ ਹੈ। ਬੋਧੀਆਂ ਨੂੰ ਜਿਸ ਤਰੀਕੇ ਨਾਲ ਇਹਨਾਂ ਨੇ ਜਜ਼ਬ ਕੀਤਾ, ਅੱਜ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਵੀ ਇਹ ਤਾਂ ਹਿੰਦੂ ਤੋਂ ਇੱਕ ਆਜ਼ਾਦ, ਜਿਵੇਂ ਸਿੱਖ ਧਰਮ ਇੱਕ ਆਜ਼ਾਦ ਧਰਮ ਹੈ, ਵੱਖਰਾ ਧਰਮ ਹੈ। ਜਿਵੇਂ ਸਿੱਖ ਕਹਿੰਦੇ ਆ ਹਮ ਹਿੰਦੂ ਨਹੀਂ, ਉਵੇਂ ਹੀ ਬੋਧੀ ਹਿੰਦੂ ਨਹੀਂ ਸੀ। ਬੋਧੀ, ਜੈਨੀ, ਸਿੱਖ ਇਹਨਾਂ ਸਾਰਿਆਂ ਨੂੰ ਭਾਰਤੀ ਸੰਵਿਧਾਨ ਵਿੱਚ ਹਿੰਦੂਆਂ ਵਾਲੇ ਖਾਨੇ ਚ ਅਗਲੇ ਲਿਖੀ ਫਿਰਦੇ ਆ। ਤੇ 1947 ਤੋਂ ਅਗਲੇ ਲੱਗੇ ਹੋਏ ਨੇ। ਕਰੋੜਾਂ ਰੁਪਈਆ ਖਰਚਿਆ ਜਾ ਰਿਹਾ ਹਰ ਸਾਲ ਸਿੱਖਾਂ ਦੀ ਸਿੱਖੀ ਖਤਮ ਕਰਨ ਤੇ, ਸਿੱਖਾਂ ਨੂੰ ਹਿੰਦੂਤਵ ਦੇ ਰਾਹ ਤੋਰਨ ਲਈ, ਸਿੱਖਾਂ ਦੇ ਅੰਦਰ ਬ੍ਰਾਹਮਣਵਾਦ ਨੂੰ, ਹਿੰਦੂਵਾਦ ਨੂੰ ਪੈਦਾ ਕਰਨ ਲਈ, ਉਹਨੂੰ ਵੱਡਾ ਕਰਨ ਲਈ। ਤੇ ਜਿਸ ਤਰੀਕੇ ਨਾਲ ਉਹਨਾਂ ਨੇ ਸਾਡੀ ਧਰਤੀ ਉੱਤੇ ਕੰਮ ਕੀਤਾ ਹੈ, ਇੱਕ ਗੁਲਾਮ ਕੌਮ ਆ। ਇਹ ਤਾਂ ਇੱਥੇ ਜਦੋਂ ਪੜ੍ਹੀਦਾ ਵੱਡੇ ਵੱਡੇ ਵਿਦਵਾਨਾਂ ਨੇ ਲਿਖਿਆ ਹੋਇਆ ਕਿ ਗੁਲਾਮ ਕੌਮ ਦੇ ਉੱਤੇ, ਗੁਲਾਮ ਕੌਮ ਦੇ ਇੱਕ ਹਿੱਸੇ ਉੱਤੇ ਹਾਕਮ ਕੌਮ ਦਾ ਰੰਗ ਚੜ੍ਹਦਾ ਹੀ ਹੁੰਦਾ, ਤੇ ਉਹ ਰੰਗ ਸਾਡੀ ਕੌਮ ਦੇ ਵੀ ਕੁਝ ਹਿੱਸੇ ਉੱਤੇ ਚੜਿਆ ਹੋਇਆ। ਵਿਆਹ ਸ਼ਾਦੀਆਂ ਮੌਕੇ, ਮਰਗਾਂ ਠਰਗਾਂ ਜਾਂ ਹੋਰ ਮੌਕਿਆਂ ਮੌਕੇ ਬੜੇ ਇਹੋ ਜਿਹੇ ਪਖੰਡ ਸਾਡੇ ਬੰਦੇ ਕਰਦੇ ਆ ਜਿਹੜੇ ਗੁਰੂ ਆਸ਼ੇ ਅਨੁਸਾਰ ਨਹੀਂ ਹੈ, ਸਿੱਖ ਰਹਿਤ ਮਰਿਆਦਾ ਦੇ ਉਲਟ ਚੱਲਦੇ ਆ ਤੇ ਬ੍ਰਾਹਮਣਵਾਦ ਨੂੰ ਖੁਸ਼ ਕਰਦੇ ਆ। ਜਿਵੇਂ ਪਿਛਲੇ ਦਿਨੀ ਲਾਲਪੁਰਾ ਜੀ ਹਿੰਦੂ ਤਵੀਆਂ ਨੂੰ ਖੁਸ਼ ਕਰਨ ਲਈ ਭਕਾਈ ਮਾਰ ਰਹੇ ਸੀ ਕਿ ਜੀ ਵਿਸ਼ਨੂੰ ਭਗਵਾਨ ਦੀ, ਵਿਸ਼ਨੂੰ ਦੇ ਅਵਤਾਰ ਨੇ ਗੁਰੂ ਨਾਨਕ ਪਾਤਸ਼ਾਹ। ਇਹੋ ਜਿਹੀਆਂ ਗੱਲਾਂ ਬਈ ਵੇਦ ਦਾ, ਜਿਹੜੇ ਵੇਦ ਨੇ, 5ਵਾਂ ਵੇਦ ਆ ਜੀ ਕਹਿੰਦੇ ਗੁਰੂ ਗ੍ਰੰਥ ਸਾਹਿਬ, ਇਹੋ ਜਿਹੀਆਂ ਗੱਲਾਂ ਕਰਨ ਕਰਾਉਣ ਵਾਲੇ ਜਿਹੜੇ ਨੇ ਇਹ ਉਹ ਨੇ ਜਿਨ੍ਹਾਂ ਦੇ ਉੱਤੇ ਹਾਕਮ ਕੌਮ ਦਾ ਪ੍ਰਭਾਵ ਪਿਆ ਹੋਇਆ, ਅਸਰ ਪਿਆ ਹੋਇਆ। ਇਹਨਾਂ ਲੋਕਾਂ ਨੂੰ ਜੇ ਕੋਈ ਕਹੇ ਵੀ ਬਿਠਾ ਕੇ ਸਮਝਾ ਲੂੰ, ਇਹ ਬਿਲਕੁਲ ਨਹੀਂ ਸਮਝਣ। ਇਹ ਤਾਂ ਇਹ ਸਮਝਦੇ ਨੇ ਵੀ ਜਿਹੜੇ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਕਰਦੇ ਆ, ਜਿਹੜੇ ਕੌਮ ਦੇ ਹੱਕਾਂ ਦੀ ਗੱਲ ਕਰਦੇ ਆ, ਇਹ ਤਾਂ ਜੀ ISI ਦੇ ਏਜੰਟ ਨੇ, ਇਹ ਤਾਂ ਜੀ ਅਮਰੀਕਾ ਦੇ, ਕੈਨੇਡਾ ਦੇ ਜਾਂ ਏਜੰਸੀਆਂ ਨਾਲ ਸੰਬੰਧਿਤ ਨੇ। ਇਹਨਾਂ ਨੂੰ ਤਾਂ ਜੀ ਬਾਹਰੋਂ ਮਾੜਾ ਮੂੰਹ ਡਾਲਰ ਆਉਂਦੇ ਆ ਤੇ ਪੰਜਾਬ ਦਾ ਮਾਹੌਲ ਖਰਾਬ ਕਰਦੇ। ਕਈ ਵਾਰ ਉਹਨਾਂ ਦੀਆਂ ਜਵਲੀਆਂ ਤੇ ਹਾਸਾ ਆਉਂਦਾ, ਕਦੇ ਤਰਸ ਆਉਂਦਾ ਤੇ ਪੰਜਾਬ ਦੀ ਧਰਤੀ ਉੱਤੇ ਉਹਨਾਂ ਪੰਥ ਪ੍ਰਸਤ ਖਾਲਿਸਤਾਨੀ ਸਿੰਘਾਂ ਦੇ ਘਰਾਂ 'ਚ ਜਾ ਕੇ ਦੇਖੋ, ਜਿਨ੍ਹਾਂ ਨੇ ਕੌਮ ਦੀ ਲੜਾਈ ਪਹਿਲਾਂ ਲੜੀ ਜਾਂ ਅੱਜ ਲੜ ਰਹੇ ਨੇ। ਅਗਲੇ ਸਿਰਾਂ ਤੇ ਖੱਫਣ ਬੰਨ੍ਹ ਕੇ, ਜਿਵੇਂ ਆਪਾਂ ਇਤਿਹਾਸ ਵਿੱਚ ਅਰਦਾਸ ਵਿੱਚ ਕਹਿੰਦੇ ਆ ਨਾ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਬੁਰਕੀ ਬੁਰਕੀ ਤੇ, ਉਵੇਂ ਆ। ਪਰ ਪੰਥ ਦੀ ਅਣਖ ਦੀ ਲੜਾਈ ਹੈ ਜਿਹੜੀ ਕੌਮ ਦੀ, ਅਗਲੇ ਲੜ ਰਹੇ ਨੇ। ਸੋ ਜਿਹੜਾ ਕੌਮ ਦਾ ਪੱਖ ਰੱਖਦਾ ਬੰਦਾ, ਜਿਹਦੇ ਅੰਦਰ ਪੰਥ ਲਈ ਦਰਦ ਵਾ, ਉਹਨੂੰ ਇਹ ਜਿਹੜੇ ਗੁਲਾਮ ਜਿਨ੍ਹਾਂ ਦੇ ਉੱਤੇ ਹਾਕਮ ਕੌਮ ਦਾ ਰੰਗ ਚੜਿਆ ਹੋਇਆ, ਇਹਨਾਂ ਨੂੰ ਉਹ ਬਹੁਤ ਮਾੜੇ ਲੱਗਦੇ ਵੀ ਇਹ ਤਾਂ ਜੀ ਐਵੇਂ ਹੀ ਇੱਥੇ ਕਹੀ ਜਾਂਦੇ ਆ ਸਿੱਖਾਂ ਨੂੰ ਕੋਈ ਖਤਰਾ ਨਹੀਂ, ਚਾਹੇ ਜੀ 10 ਅਖੰਡ ਪਾਠ ਕਰ ਲਓ, ਚਾਹੇ ਜੀ ਆਪਾਂ ਜਿੰਨੇ ਮਰਜ਼ੀ ਕਕਾਰ ਪਾਈ ਫਿਰੋ, ਆਪਾਂ ਜਿਵੇਂ ਮਰਜ਼ੀ ਨਜ਼ਾਰੇ ਲਓ। ਹੁਣ ਇਹਨਾਂ ਨੂੰ ਫਿਰ ਉਹ ਜਿਹੜਾ ਅਲਾਮਾ ਇਕਬਾਲ ਦਾ ਸ਼ੇਅਰ ਆ, ਮੁੱਲਾ ਕੋ ਅगर है हिंद में सजदे की इजाजत, नादान जे समझता है इस्लाम है आजाद। ਇਹਨਾਂ ਨੂੰ ਤਾਂ ਇਹੀ ਲੱਗਣਾ ਜਿਵੇਂ ਜਿਹੜਾ ਜਾਨਵਰ ਆ, ਡੰਗਰ ਆ, ਉਹ ਆਪਦੇ ਕੀਲੇ ਨਾਲ ਵੱਜਿਆ ਹੋਇਆ, ਉੱਥੇ ਉਹਨੂੰ ਅੰਨ ਜਲ ਖੜੇ ਨੂੰ ਮਿਲਦਾ, ਉਹ ਤਾਂ ਕਹੂਗਾ ਨਹੀਂ ਨਜ਼ਾਰੇ ਨੇ। ਪਰ ਜਿਹੜਾ ਆਜ਼ਾਦ ਫਿਰਦਾ ਡੰਗਰ ਆ, ਉਹ ਦੇਖ ਕੇ ਹੈਰਾਨ ਹੋਊਗਾ ਵੀ ਇਹ ਕੀ ਇਹਨੂੰ ਬਿਪਤਾ ਪਈ ਹੋਈ ਆ। ਜਦੋਂ ਇਹਨੂੰ ਬਾਹਰ ਬੰਨਿਆ ਹੁੰਦਾ, ਜਦੋਂ ਛੱਡਦੇ ਆ, ਇਹ ਭੱਜ ਕੇ ਆਪਦੇ ਕੀਲੇ ਤੇ ਇਹਨੂੰ ਜਾਂਦਾ।
ਇਹਨੂੰ ਉੱਥੇ ਫੇਰ ਸੰਗਲ ਪਾ ਕੇ ਬੰਨਣਾ ਹੁੰਦਾ। ਇਹ ਆਪਦੇ ਸੰਗਲ ਤੜਾਉਣ ਦੀ, ਆਜ਼ਾਦ ਹੋਣ ਦੀ ਗੱਲ ਹੀ ਭੁੱਲ ਗਿਆ। ਸੋ ਇਸ ਮੁਲਕ ਦੇ ਵਿੱਚ ਜਿਸ ਤਰੀਕੇ ਨਾਲ ਘੱਟ ਗਿਣਤੀਆਂ ਦਾ ਘਾਣ ਹੋ ਰਿਹਾ, ਜਿਸ ਤਰੀਕੇ ਨਾਲ ਮੁਲਕ ਦਾ ਸਿਸਟਮ ਵਰਤਿਆ ਜਾ ਰਿਹਾ, ਉਸ ਪਿਛੋਕੜ ਵਿੱਚ ਜੇ ਧਿਆਨ ਦਈਏ ਫਿਰ ਆਹੀ ਕੁਝ ਵਾਪਰਨਾ। ਹੋਰ ਬੰਦਾ ਕਿਹੜੇ ਪਾਸੇ ਨੂੰ ਜਾਵੇ। ਹਿੰਸਾ ਬਹੁਤ ਮਾੜੀ ਹੁੰਦੀ ਹੈ ਚੀਜ਼, ਮੰਨ ਲਈ ਗੱਲ ਜੀ। ਖੂਨ ਖਰਾਬਾ ਹੋਣਾ ਬਹੁਤ ਭੈੜੀ ਗੱਲ ਹੈ, ਪਰ ਬੁੱਚੜ ਪੁਲਸੀਆਂ ਨੂੰ ਕਿਹਨੇ ਹੱਕ ਦੇਤਾ ਵੀ ਜਿਹਨੂੰ ਚਲੋ ਚੱਕ ਕੇ ਮਰਜ਼ੀ ਮਾਰ ਦਿਓ। ਤੇ ਜੇਕਰ ਕੋਈ ਮੁਲਾਜ਼ਮ, ਕੋਈ ਮੁਲਕ ਦਾ ਸਿਸਟਮ ਦਾ ਜਿਹੜਾ ਕਰਿੰਦਾ ਹੈ, ਕਰਮਚਾਰੀ ਹੈ, ਉਹ ਜੇਕਰ ਬੇਦੋਸ਼ੀਆਂ ਉੱਤੇ ਜ਼ੁਲਮ ਕਰਦਾ, ਉਹਦੇ ਉੱਤੇ ਤਾਂ ਡਬਲ ਜ਼ਿਆਦਾ ਸਗਾਂ ਤੇ ਸਖਤੀ ਹੋਣੀ ਚਾਹੀਦੀ ਆ ਕਿ ਭਾਈ ਫਿਰ ਮੁਲਕ ਦੇ ਸਿਸਟਮ 'ਚ ਕਿਸੇ ਦਾ ਯਕੀਨ ਕੀ ਰਹਿ ਜੂਗਾ। ਪਰ ਇੱਥੇ ਤਾਂ ਧੜੱਲੇ ਦੇ ਨਾਲ ਆਖੇ ਜੀ, ਉਧਰੋਂ ਭਾਈ ਜਸਵੰਤ ਸਿੰਘ ਖਾਲੜਾ ਪ੍ਰੈਸ ਕਾਨਫਰੰਸ ਕਰਕੇ ਲਿਸਟ ਜਾਰੀ ਕਰ ਰਹੇ ਸੀ ਕਿ ਆਹ ਸਾਡੇ ਬੱਚੇ, ਸਾਡੇ ਭਰਾ ਲਾਵਾਰਸ ਲਾਸ਼ਾਂ ਕਹਿ ਕੇ ਅੱਡ-ਅੱਡ ਥਾਣਿਆਂ 'ਚ ਸਾੜ ਦਿੱਤੇ ਗਏ ਆ। ਤੇ KPS ਗੱਲ ਕਹਿੰਦਾ ਅਸੀਂ ਐਵੇਂ ਮਾਰੀ ਜਾਂਦੇ ਆ, ਉਹ ਤਾਂ ਬਾਹਰਲੇ ਮੁਲਕਾਂ 'ਚ ਉੱਥੇ ਨਜ਼ਾਰੇ ਲੈਂਦੇ ਆ। ਉਹ ਤਾਂ ਉੱਥੇ ਵਿਆਹ ਸ਼ਾਦੀਆਂ ਕਰਾ ਕੇ ਬੱਚੇ ਜੰਮ ਕੇ ਉੱਥੇ ਬਹੁਤ ਸੈੱਟ ਹੋਏ ਫਿਰਦੇ ਆ, ਐਵੇਂ ਮਾਰੀ ਜਾਂਦੇ ਆ ਕਹਿੰਦਾ। ਸੋ ਜਿਨ੍ਹਾਂ ਨੂੰ ਅੱਜ ਵੀ ਇਹ ਲੱਗਦਾ ਕਿ ਪੰਜਾਬ ਦੀ ਪੰਥ ਦੀ ਲੜਾਈ ਲੜਨ ਵਾਲੇ ਉਹ ਸਾਰੇ ਗਲਤ ਸੀ, ਉਹਨਾਂ ਨੂੰ KPS ਗਿੱਲ, ਇੰਦਰਾ ਗਾਂਧੀ, ਰਾਜੀਵ ਗਾਂਧੀ ਤੇ ਹੋਰ ਜ਼ਾਲਮ ਜਿਹੜੇ ਲੋਕ ਨੇ ਉਹ ਹੀਰੋ ਲੱਗਣੇ। ਉਹਨਾਂ ਨੂੰ ਕਦੇ ਵੀ ਪੰਥ ਅਤੇ ਪੰਜਾਬ ਲਈ ਲੜਨ ਮਰਨ ਵਾਲੇ ਨਾਇਕ ਨਹੀਂ ਲੱਗਣੇ। ਪਰ ਇਤਿਹਾਸ ਕੁਝ ਹੋਰ ਤਰੀਕੇ ਨਾਲ ਲਿਖਿਆ ਜਾ ਰਿਹਾ। ਸਿੱਖ ਇਤਿਹਾਸ ਲਈ ਨਾਇਕ ਉਹ ਨੇ ਜਿਹੜੇ ਪੰਥ ਲਈ ਤੇ ਪੰਜਾਬ ਲਈ ਜੂਝਦੇ ਆ, ਤੇ ਉਹ ਖਲਨਾਇਕ ਨੇ ਜਿਹੜੇ ਪੰਥ ਅਤੇ ਪੰਜਾਬ ਦੇ ਹਿੱਤਾਂ ਦੇ ਉਲਟ ਭੁਗਤਦੇ ਆ। ਇਹ ਕੋਈ ਬਹੁਤਾ ਵੱਡਾ ਫਾਰਮੂਲਾ ਨਹੀਂ ਹੈਗਾ। ਜਿਹੜੇ ਬੰਦਿਆਂ ਨੂੰ ਇੰਨੀ ਅਕਲ ਨਹੀਂ, ਇੰਨੀ ਸਮਝ ਨਹੀਂ ਕਿ ਦਿੱਲੀ ਅਤੇ ਨਾਗਪੁਰ ਤੇ ਹੁਕਮ ਵਜਾਉਂਦੇ ਹੋਏ ਆਪਦੀ ਕੌਮ ਦੀਆਂ ਜੜ੍ਹਾਂ ਵੱਢਣ ਵਾਲੀਆਂ ਕਾਰਵਾਈਆਂ ਕਰਨ ਵਾਲੇ, ਇਹਨਾਂ ਦੀਆਂ ਕੋਠੀਆਂ, ਕਾਰਾਂ, ਬੰਗਲੇ ਇਸ ਕਰਕੇ ਨੇ ਕਿਉਂਕਿ ਦੁਸ਼ਮਣ ਨੂੰ ਜਿਵੇਂ ਕਹਾੜਾ ਹੁੰਦਾ ਨਾ, ਜਿਹੜਾ ਉਹਨੂੰ ਪੂਰਾ ਲਿਸ਼ਕਾਇਆ ਜਾਂਦਾ, ਸੋਹਣਾ ਬਣਾ ਕੇ ਰੱਖਿਆ ਜਾਂਦਾ। ਉਹਦੀ ਜਿਹੜੀ ਹੱਥੀ ਹੁੰਦੀ ਆ, ਉਹਦੇ ਉੱਤੇ ਕਈ ਵਾਰੀ ਰੰਗ ਰੋਗਨ ਕਰਕੇ ਬੜਾ ਕੁਝ ਲਿਖ ਲੁਖ ਵੀ ਲਈਦਾ, ਕੋਕੇ ਲਾ ਕੇ ਰੱਖੀ ਦੇ। ਪਰ ਜਦੋਂ ਵਕਤ ਬੀਤ ਜਾਂਦਾ ਉਦੋਂ ਫਿਰ ਕਹਾਣੀ ਬਦਲ ਜਾਂਦੀ ਹੈ। ਜਿਹੜੇ ਲੋਕਾਂ ਨੂੰ ਇਹ ਲੱਗਦਾ ਵੀ ਆ ਪੰਥ ਦੀ ਚੜ੍ਹਦੀ ਕਲਾ ਲੋਚਣ ਵਾਲੇ ਆਖੇ ਜੀ ਇਹ ਸ਼ਰਾਰਤੀ ਅਨਸਰ ਨੇ, ਜੇ ਕਿਤੇ ਕਹਿੰਦੇ ਇਹ ਟਿਕ ਜਾਣ, ਇਹ ਖਤਮ ਹੋ ਜਾਣ, ਫਿਰ ਅਸੀਂ ਇੰਡੀਆ ਦੇ ਵਿੱਚ ਬੜੀ ਖੁਸ਼ੀ ਨਾਲ, ਬੜੀ ਤਸੱਲੀ ਭਰੀ ਜ਼ਿੰਦਗੀ ਜਿਉਵਾਂਗੇ। ਇਹ ਬਿਮਾਰੀ, ਇਹ ਵਹਿਮ ਦਿੱਲੀ ਵਿੱਚ ਤੇ ਭਾਰਤ ਵਿੱਚ ਵਸਦੇ ਉਹਨਾਂ ਸਾਰਿਆਂ ਨੂੰ ਹੀ ਸੀ ਜਿਨ੍ਹਾਂ ਨੂੰ ਨਵੰਬਰ 84 ਦੇ ਵਿੱਚ ਅਕਲ ਆਈ ਕਿ ਅਸੀਂ ਤਾਂ ਕਦੇ ਵੀ ਇਸ ਮੁਲਕ ਦੇ ਖਿਲਾਫ ਇੱਕ ਸ਼ਬਦ ਤੱਕ ਨਹੀਂ ਬੋਲਿਆ। ਸਾਨੂੰ ਤਾਂ ਇਹ ਵੀ ਨਹੀਂ ਸੀ ਪਤਾ ਵੀ ਸੰਤ ਭਿੰਡਰਾਂ ਵਾਲੇ ਕੀ ਕਹਿੰਦੇ ਆ, ਜਾਂ ਇੱਥੇ ਇੰਦਰਾ ਗਾਂਧੀ ਦੇ ਨਾਲ ਕੋਈ ਗਨਮੈਨ ਨੇ ਜਿਨ੍ਹਾਂ ਦੇ ਨਾਂ ਸਰਦਾਰ ਬੇਅੰਤ ਸਿੰਘ ਤੇ ਸਰਦਾਰ ਸਤਵੰਤ ਸਿੰਘ ਨੇ। ਇਹ ਅੱਜ ਸਾਡੇ ਘਰਾਂ 'ਚ ਵੜ ਕੇ ਸਾਡੀਆਂ ਬੱਚੀਆਂ ਨੂੰ, ਬਿਰਧ ਮਾਈਆਂ ਨੂੰ ਜਿਹੜੇ ਧੂ ਕੇ ਗਲੀ 'ਚ ਲਿਜਾ ਕੇ ਜ਼ਬਰ ਜਨਾਹ ਕਰ ਰਹੇ ਨੇ, ਜਿਹੜੇ ਸਾਡੇ ਗੁਰਧਾਮਾਂ ਨੂੰ ਅੱਗਾਂ ਲਾ ਰਹੇ ਨੇ, ਜਿਹੜੇ ਸਾਡੀਆਂ ਦਾੜੀਆਂ ਫੜ ਕੇ, ਸਾਡੀਆਂ ਪੱਗਾਂ, ਸਾਡੇ ਕੇਸ ਮੁੰਨ ਕੇ ਡਾਂਸ ਕਰ ਰਿਹਾ। ਕਹਿੰਦੇ ਸਿੱਖ, ਜਦੋਂ ਸਿੱਖ ਤੜਪਦਾ ਸੀ ਕਹਿੰਦੇ ਦੇਖੋ ਸਿੱਖ ਕਿੰਨਾ ਸੋਹਣਾ ਡਾਂਸ ਕਰਦਾ, ਡਿਸਕੋ ਡਾਂਸ ਕਰ ਰਿਹਾ। ਉਦੋਂ ਫਿਰ ਉਹਨਾਂ ਨੂੰ ਅਕਲ ਆਈ ਕਿ ਇਹ ਮੁਲਕ, ਇਸ ਮੁਲਕ ਦਾ ਸਿਸਟਮ, ਇਸ ਮੁਲਕ ਦੇ ਵਿੱਚ ਫਿਰਕਾ ਪ੍ਰਸਤ ਲੋਕ ਇਹ ਉਹੋ ਜਿਹੇ ਨਹੀਂ ਜਿਹੋ ਜਿਹਾ ਗੁਰੂ ਨੇ ਸਾਨੂੰ ਬਣਾਇਆ ਹੋਇਆ। ਅਸੀਂ ਗੁਰੂ ਦੀ ਸਿੱਖੀ ਅਨੁਸਾਰ ਜਦੋਂ ਚੱਲਦੇ ਹਾਂ ਤਾਂ ਦੁਨੀਆ ਭਰ ਦੇ ਵਿੱਚ ਇੱਜ਼ਤ ਸਤਿਕਾਰ ਮਿਲਦਾ। ਆਪਾਂ ਕੱਲ ਗੱਲ ਕਰਦੇ ਸੀ ਕਿ ਕਲਕੱਤੇ ਦੇ ਵਿੱਚ ਅੱਜ ਵੀ ਇਹ ਚਰਚਾ ਛਿੜੀ ਹੋਈ ਆ ਵੀ ਜੇ ਧੀਏ ਤੈਨੂੰ ਕਿਤੇ ਹਨੇਰਾ ਸਵੇਰਾ ਹੋ ਜਾਏ, ਕਿਸੇ ਸਰਦਾਰ ਦੀ ਟੈਕਸੀ ਕਰਨੀ,
ਔਰ ਜਦੋਂ ਸਾਡੇ ਕੌਮ ਦੇ ਲੋਕ ਮਲੇਸ਼ੀਆ ਜਾਂ ਆ ਜਿਹੜੇ ਸਿੰਗਾਪੁਰ ਵਗੈਰਾ ਇਹਨਾਂ ਥਾਵਾਂ ਤੇ ਗਏ, ਇੱਥੇ ਵੀ ਦਾੜਾ ਕੇਸ ਵਾਲਾ ਸਰਦਾਰ, ਸਭ ਤੋਂ ਵੱਧ ਵਫਾਦਾਰ ਤੇ ਆਪਦੇ ਕਾਰਜ ਪ੍ਰਤੀ, ਆਪਦੀ ਡਿਊਟੀ ਪ੍ਰਤੀ ਜ਼ਿੰਮੇਵਾਰੀ ਵਾਲਾ ਬੰਦਾ, ਇਹੀ ਦੁਨੀਆ ਭਰ ਚ, ਕੈਨੇਡਾ, ਅਮਰੀਕਾ, ਹਰ ਥਾਂ ਦੇ ਉੱਤੇ ਉਹਨਾਂ ਮੁਲਕਾਂ ਨੇ, ਕੱਲੇ ਇੰਡੀਆ ਤੋਂ ਬਗੈਰ ਹਰ ਥਾਂ ਤੇ ਸਿੱਖਾਂ ਦੀ ਇੱਜ਼ਤ। ਆ ਜਿਹੜੇ ਪਾਕਿਸਤਾਨ ਨੂੰ ਨਿੱਤ ਗਾਲਾਂ ਕੱਢਦੇ ਆ, ਇੱਥੇ ਤਾਂ ਸਾਡਾ ਇਸ਼ਟ ਸੁਰੱਖਿਅਤ ਆ, ਪਰ ਸਾਡੀ ਪੰਜਾਬ ਦੀ ਆਪਦੀ, ਜਿੱਥੇ ਚੱਪੇ ਚੱਪੇ ਤੇ ਸ਼ਹੀਦਾਂ ਦਾ ਖੂਨ ਡੁੱਲਿਆ, ਜਿੱਥੇ ਹਰ ਪਿੰਡ ਚ ਗੁਰਦੁਆਰਾ, ਜਿੱਥੇ ਸਿੱਖਾਂ ਦਾ ਸਭ ਤੋਂ ਵੱਧ ਅਸਰ ਵਾਲਾ ਖਿੱਤਾ ਮੰਨਿਆ ਜਾਂਦਾ, ਇੱਥੇ ਪਤਾ ਹੀ ਨਹੀਂ ਕਦੋਂ ਕਿੱਥੇ ਕਿਹੜੇ ਥਾਂ ਦੇ ਉੱਤੇ ਸਾਡੇ ਇਸ਼ਟ ਦੀ ਬੇਅਦਬੀ ਹੋਈ। ਪਰ ਸਿੱਖ ਕੋਈ ਗਈ ਗੁਜ਼ਰੀ ਕੌਮ ਨਹੀਂ, ਅਣਖ ਗੈਰਤ ਵਾਲਿਆਂ ਦੀ ਕੌਮ ਹੈ। ਸਦੀਆਂ ਬੀਤ ਜਾ ਸਕਦੀਆਂ ਨੇ, ਸਾਲ ਲੰਘ ਸਕਦੇ ਨੇ। ਜਿਹੜੀ ਗੱਲ ਰਜਨੀਸ਼ ਨੇ, ਓਸ਼ੋ ਨੇ ਕਹੀ ਸੀ, ਜਦੋਂ ਤੱਕ ਧਰਤੀ ਤੇ ਇੱਕ ਵੀ ਸਿੱਖ ਜਿਉਂਦਾ, ਆਪਦੀ ਹੱਕ ਦੀ ਲੜਾਈ ਲੜਦਾ ਰਹੇਗਾ, ਹੱਕ ਦੀ ਲੜਾਈ ਜਾਰੀ ਰਹੇਗੀ। ਉਹਨੇ ਤਾਂ ਇੱਕ ਬੜਾ ਲੰਬਾ ਚੌੜਾ ਲੈਕਚਰ ਲਿਖਿਆ ਸੀ, ਕੀਤਾ ਸੀ ਵੀ ਸਿੱਖ ਜੇ ਖਾਲਿਸਤਾਨ ਮੰਗਦੇ ਆ, ਹੱਸ ਕੇ ਦਿਓ, ਇਹ ਡਿਜ਼ਰਵ ਕਰਦੇ ਆ, ਇਹ ਹੱਕਦਾਰ ਨੇ ਇਸ ਗੱਲ। ਖੈਰ, ਸੱਚੇ ਪਾਤਸ਼ਾਹ ਨੂੰ ਜੋ ਮਨਜ਼ੂਰ ਆ ਹੋ ਕੇ ਉਵੇਂ ਰਹਿਣਾ। ਜੋ ਅੱਜ ਆ ਸਮਾਂ ਅਸੀਂ ਦੇਖ ਰਹੇ ਆ, ਇਹ ਵੀ ਉਹਦਾ ਦਿੱਤਾ ਹੋਇਆ। ਜਦੋਂ ਖਾਲਿਸਤਾਨ ਬਣਨਾ, ਇਹ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਰਜ਼ੀ ਆ ਵੀ ਕਦੋਂ ਤੇ ਕਿਵੇਂ ਬਣਨਾ। ਪਰ ਸਾਡੀ ਪਰਖ ਹੋ ਰਹੀ ਆ ਕਿ ਅਸੀਂ ਕੌਮ ਨਾਲ ਖੜੇ ਆ ਕਿ ਕੌਮ ਦੇ ਦੁਸ਼ਮਣਾਂ ਦੇ ਨਾਲ ਖੜੇ ਆ। ਇੱਥੇ ਸਮਾਪਤੀ ਆ, ਫਿਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।